ਜਾਨੀ ਸਜਾਦ ਸ਼ਬਾਜ਼ ਜਾਨੀ। ਆਪਣੀ ਸੱਸ ਦਾ ਹਮ ਉਮਰ ਹੈ। ਇੱਕੋ ਹੀ ਲੈਪਟਾਪ ਦੇ ਲੈਪਟਾਪ ਦਿੱਤਾ ਤੇ ਹਲਫ ਵਾਲੀਆਂ ਲੈਣਾ ਯਾਦ ਕਰ ਲਿਓ। ਕਿਹੜੀਆਂ? ਹਲਫ ਚੁੱਕਣ ਵਾਲੀ। ਮੈਂ ਇੱਕ ਲੈਪਟਾਪ ਦਿੱਤਾ ਤੇ ਅਗਲੇ ਦਿਨ ਮੈਂ ਤਕਰੀਰ ਇਹ ਕਰ ਰਿਹਾ ਸਾਂ ਕਿ ਜੇ ਹੁਣ ਵੀ ਨਾ ਮੁਲਕ ਸੰਵਰੇ ਤੇ ਮੈਂ ਕੀ ਕਰ ਸਕਦਾ। ਦੇਖੋ ਇੱਕ ਲੈਪਟਾਪ ਦਿੱਤਾ ਉਸਤਾਦ ਨੇ ਦੇਖੀ ਆਟੇ ਵਾਲੇ ਥੈਲੇ ਤੇ ਤਸਵੀਰ ਆਉਂਦੀ। अस्सलाम वालेकुम नादरीन, टी टाइम में खुश आमदीद। नादरीन ਅੱਜ ਸ਼ੋਅ ਜਰਾ ਥੋੜਾ ਜਿਹਾ ਚੇਂਜ ਹੋਏਗਾ ਕਿਉਂਕਿ ਆ ਮੇਰੀ ਧੀ ਇੱਕ ਜਾਨੀ ਕਿ ਚਾਹ ਦੇ ਵਿੱਚ ਆਈ ਸੀ, ਤੁਸੀਂ ਦੇਖਿਆ ਹੋਏਗਾ, ਜਿਹਦੇ ਚ ਕਾਫੀ ਇਹਨਾਂ ਗੱਲਾਂ ਬਾਤਾਂ ਕੀਤੀਆਂ ਸੀ। ਉਹ ਹਾਂ ਸੱਚ ਕੀ ਹੋਇਆ? ਤੂੰ ਬਗੈਰ ਤਾਂ ਤੈਨੂੰ ਯਾਦ ਹੀ ਕਰਾ ਦੇ ਮੈਨੂੰ ਕਿ ਉਹਨੂੰ ਲੈਪਟਾਪ ਅਸੀਂ ਦੇਣਾ ਸੀ। ਓਏ ਚਲੋ ਹੁਣ ਉਹ ਜਿਹੜੀ ਗੱਡੀ ਖੜੀ ਨਾ ਬਾਹਰ ਸਿਟੀ ਉਹਦੇ ਦੇ ਤੇ ਲੈ ਦੇ ਸਿਟੀ ਚ ਕਿਹੜੀ ਗੱਲ। ਨਹੀਂ ਤੇ ਤੁਸੀਂ ਲੈਪਟਾਪ ਦਾ ਤੁਸੀਂ ਉਹਨਾਂ ਨੂੰ। बेटा कैसी हो इकरा? जी अल्हम्दुलिल्लाह ठीक। ये इकरा मेरी बच्ची माशाल्लाह मेरी बेटी। असर तुसी कैसे हो? ठीक हो? हाँ जी शुक्र। अच्छा कितनी देर हो गई अपन जाने की चाह शो कीता सी? 1.5 महीना है। हैं कितनी हो गई इकरा? 3 माह हो गए जी। ਵੇਖ लो ਗਿਣਨ ਦਈ ਅਗਲੀ ਯਾਰ ਕਿੰਨਾ ਟਾਈ ਕਿ ਮੈਨੂੰ ਚਾਚੂ ਨੇ ਕਿਹਾ ਸੀ ਮੈਂ ਤੈਨੂੰ ਲੈਪਟਾਪ ਦੇਵਾਂਗਾ। ਤੂੰ ਸੋਚਿਆ ਨਹੀਂ ਕਿ ਵੀ ਕਿੰਨੀ ਸੋਚਦਾ ਹੁੰਦਾ ਕਿ ਸੋਚਦੀ ਨਹੀਂ ਸੀ? ਸਹੀ ਦੱਸੀ ਮੈਨੂੰ, ਸਹੀ ਦੱਸੀ ਜਰਾ, ਜੋ ਦਿਲ ਚ ਆ ਨਾ ਉਹ ਦੱਸੀ। ਇਹ ਸੋਚਦੀ ਸੀ ਕਿ ਲਾ ਮੈਨੂੰ ਕਹਿ ਦਿੱਤਾ ਪਰ ਦਿੱਤਾ ਨਹੀਂ ਹਾਲ ਤੱਕ। हाँ जी सोचती थी। ਕੀ ਸੋਚਦੀ ਸੀ? ਜਰਾ ਥੋੜਾ ਤਫਸੀਲ ਨਾਲ ਦੱਸ। मैं इतना नहीं थी सोचती, जो मेरे इर्द गिर्द के लोग ਇਹ ਕੰਮ ਖਰਾਬ ਕਰਦੇ ਇਰਦ ਗਿਰਦ ਵਾਲੇ ਕੰਮ ਖਰਾਬ ਕਰਦੇ ਨੇ। ਉਹਨੇ ਕਹਿਤਾ ਵਾ ਕੌਣ ਦਿੰਦਾ ਵਾ कौन? ਹੈ ਅੱਜ ਕੱਲ ਕੌਣ ਦਿੰਦਾ? ਇਦਾਂ ਹੀ ਕਹਿੰਦੇ ਨੇ, ਕੈਮਰੇ ਤੇ ਕਹਿ ਦਿੰਦੇ ਨੇ, ਹੈਨਾ? ਇਰਦ ਗਿਰਦ ਵਾਲੇ ਦਿਮਾਗ ਖਰਾਬ ਕਰਦੇ। ਫਿਰ ਤੂੰ ਉਹਨਾਂ ਨੂੰ ਕਿਹਾ ਨਹੀਂ ਕਿ ਨਹੀਂ ਨਹੀਂ ਮੈਨੂੰ ਯਕੀਨ ਆ? हाँ जी मैंने कहा था। हाँ अच्छा क्या कर रही हो आजकल? आजकल मैं जॉब कर रही हूँ, एक कंपनी है प्राइवेट मेडिसिन की, अच्छा उसके साथ जॉब कर रही हूँ। मेडिसिन सेल करते हैं, है मेडिसिन सेल करते हैं वो। वेरी गुड। तो मेडिसिन सेल कैसे करती हो तुम? मैं फिलहाल उनके ऑफिस वर्क कर रही हूँ, मेरी ट्रेनिंग चल रही थी, तो डॉक्टर अपने साथ गाड़ी में लेके जाते हैं। वो फीमेल की प्रोडक्ट है, तो फिर वहाँ जाके लेडीज से बात करनी होती है, नर्सिस से ना हॉस्पिटल में, तो उन्हें जाके फिर मैं अपनी प्रोडक्ट के बारे में बताती हूँ। थोड़ा मुश्किल तो होता है लेकिन मैं कर रही हूँ, प्राइवेट है। ओके नाज़रीन मैं आपको बता दूं कि ये हम जाने की चाह किया था हमने शो बाहर एक, उसमें ये मेरी बेटी आई थी इकरा, साथ इसके अब्बू, और ये देख नहीं सकती। बहुत सारे मौक़ों पे बहुत सारी वजूहात से ये एक बड़ी अच्छी बात है कि ये देख नहीं सकती, और खुशकिस्मत है कि ये बहुत कुछ ऐसा देख नहीं सकती। ठीक है ना? जो हम देखना चाहिए भी नहीं हमें भी, तो है ना? क्या कहने? तो इसलिए अच्छा आज ये पैदाइशी ऐसी है? हाँ जी आंखें इसकी पताशी। पैदाइशी। चेकअप करवाया आपने कहीं डॉक्टर? हाँ जी। क्या कहा उन्होंने? ਖਾਨਦਾਨੀ ਬਿਮਾਰੀ ਹੈ। खानदानी मतलब ਹੋਰ ਕੌਣ ਕਿਨੂੰ ਆ? ਸਾਡੇ ਨਾਨਕਿਆਂ ਚ ਜਾਨੀ ਕਿ ਖਾਲਾ ਦੇ ਬੱਚੇ, ਫਿਰ ਇਹਦੇ ਮਾਮੂ ਹਨ ਉਹਦੇ ਬੱਚੇ ਆ। ਇਹ ਕਿਤੇ ਉਹਦੀ ਵਜ੍ਹਾ ਤੋਂ ਨਹੀਂ ਜਿਹੜਾ ਆਪਸ ਚ ਰਿਸ਼ਤੇਦਾਰਾਂ ਦਾ कजन हाँ मैरिज जी। की वजह। ਕਜ਼ਨ ਮੈਰਿਜ? cousin ਉਹ marriage। ਯਾਰ ਉਹ ਤੁਹਾਡੇ ਜਿਹੜੇ ਨਾਲ ਦੇ ਸੀ ਉਹਨਾਂ ਨੂੰ ਵੀ ਯਾਦ? ਓਏ ਹੋਏ 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 ਇੱਥੇ ਤੱਕ ਜੀ ਇਹਦਾ ਰਿਐਕਟ ਹੁੰਦਾ। ਜੀ ਸਾਜੀ ਕਹਿੰਦੇ ਰਿਲੇਟਿਵ ਜਿਹੜੀ ਕਜ਼ਨ ਮੈਰਿਜ ਆ ਤੇ ਜਿਹੜਾ ਅਸੀਂ ਕਹਿੰਦੇ ਜੀ ਅਸੀਂ ਖਾਨਦਾਨ ਤੋਂ ਬਾਹਰ ਨਹੀਂ ਕਰਨਾ, ਇੰਜ ਕਰ ਲੈਣਾ, ਬੱਚਿਆਂ ਦੀਆਂ ਜ਼ਿੰਦਗੀਆਂ ਦਾ ਖੇਡ ਲੈਣਾ ਤੇ ਖਾਨਦਾਨ ਤੋਂ ਬਾਹਰ ਨਹੀਂ ਕਰਨਾ। ਡਾਕਟਰ ਕਹਿੰਦੇ ਆਊਟ ਆਫ ਕਾਸਟ ਕਰੋ, ਕਰੋ ਬਿਲਕੁਲ, ਕਿਉਂਕਿ ਉਹ ਹੈਨਾ? ਮਜ਼ਦੂਰੀ ਜਿਹੜੀ ਡਾਕਟਰ ਕਹਿੰਦੇ ਨੇ ਕਿ ਬਾਹਰ ਕਰੋ, ਯਾਨੀ ਫੈਮਿਲੀ ਚੇਂਜ ਹੋਵੇ, ਬਲੱਡ ਚੇਂਜ ਹੋਵੇ। ਜੀ ਠੀਕ ਹੈ ਨਾ? ਕਜ਼ਨ ਮੈਰਿਜ ਚ ਮਜ਼ਦੂਰੀ ਜਿਹੜੀ ਉਹ ਟ੍ਰਾਂਸਫਰ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਹੁੰਦੇ। ਹਾਂ ਯਾਰ ਤੇਰੇ ਨਾਲ ਦੇ ਘਰ ਜਦੋਂ ਅਸੀਂ ਗਏ ਸਾਂ ਉਹਨਾਂ ਦੇ ਤਿੰਨੇ ਵਿਚਾਰੇ ਬੱਚੇ ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ। ਉਹਨਾਂ ਨੇ ਕਿਹਾ ਸੀ ਜੀ ਉਹ ਵੀ ਖਾਲਾਲ ਸੀ, ਹਾਂਜੀ ਇਹਦੇ ਵੀ ਨਾਲ ਕੀ ਹਾਂਜੀ ਓਏ ਹੋਏ ਹੋਏ ਮੇਰੀ ਖਾਲਾ ਤੇ ਨਾਲ ਕੇ, ਲੇਕਿਨ ਉਸਤਾਦ ਜੀ ਤੁਹਾਡੀ ਵੀ ਖਾਲਾ? ਹਾਂਜੀ ਖਾਲਾ ਲਈ ਹੋਈ। ਓਕੇ 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 ਤੁਹਾਡੀ ਖਾਲਾ ਨਾਲ ਸ਼ਾਦੀ ਹੋਈ? ਹਾਂਜੀ ਉਹ ਤੇ ਫਿਰ ਇਹਦੇ ਨਾਨਕੇ ਹੀ ਹੋਏ ਨਾ, ਉਹ ਇਹਦੇ ਨਾਨਕੇ ਵੀ ਉਹੀ ਹੋ ਗਏ, ਦਾਦਕੇ ਵੀ ਹੋਏ। ਹਾਂ ਅੱਛਾ ਇੱਕ ਸਾਡੇ ਭਰਾ ਸੀ, ਉਹਨਾਂ ਨਾਲ ਸਿੱਖ ਭਾਈ ਸੀ, ਉਹਨਾਂ ਨਾਲ ਗੱਲ ਹੋਈ ਮੇਰੀ,
ਤੇ ਉਹ ਕਹਿੰਦੇ ਕਿ ਅਸੀਂ ਗੋਤ ਜਿਹੜੀ ਹੁੰਦਾ, ਜਿਵੇਂ ਇੱਕ ਗੋਤ ਹੁੰਦੀ ਆ, ਉਹ ਗੋਤ ਵੀ ਜਿਹੜੀ ਹੋਵੇ ਉਹਦੇ ਵਿੱਚ ਵੀ ਨਹੀਂ ਕਰਦੇ ਆਪਸ, ਅਸੀਂ ਉਹਨਾਂ ਨੂੰ ਵੀ ਧੀਆਂ ਭੈਣਾਂ ਸਮਝਦੇ ਆ, ਭਰਾ ਆਪਸ ਵਿੱਚ ਸਮਝਦੇ, ਕਹਿੰਦੇ ਇੰਨੀ ਅਸੀਂ ਦੂਰ ਕਰਨੇ ਰਿਸ਼ਤੇਦਾਰੀ, ਯਾਨੀ ਕਿਸੇ ਸੈਕੰਡ ਹੋਰ ਕਿਸੇ ਗੋਤ। ਹਾਂ, ਜਿਹੜੇ ਸਾਡੇ ਸਿੱਖ ਨੇ ਨਾ, ਸਿੱਖ ਭਰਾ, ਸਿੱਖ ਫੈਮਿਲੀ, ਸਿੱਖ ਧਰਮ ਜਿਹੜਾ, ਉਹਦੇ ਵਿੱਚ ਹੈਗਾ ਕਿ ਚਾਚੇ ਦੀ ਧੀ ਨਾਲ, ਮਾਸੀ ਦੀ ਧੀ ਨਾਲ, ਫੁੱਫੀ ਦੀ ਧੀ ਨਾਲ, ਤਾਏ ਦੀ ਧੀ ਨਾਲ ਉਹ ਨਹੀਂ ਕਰਦੇ, ਇਹ ਭੈਣ ਭਰਾ ਹੀ ਨੇ। ਉਹ ਕਹਿੰਦੇ ਨੇ ਭੈਣਾ ਭਰਾਵਾਂ ਵਾਲਾ ਹਿਸਾਬ। ਤੇ ਚਲੋ ਅੱਛਾ, ਦੇਖ ਰਿਹਾ ਮਾਸ਼ਾਅੱਲਾ ਬੱਚੀ ਮੇਰੀ ਹੈ ਨਾ, ਕਦੀ ਇਹ ਨਹੀਂ ਦਿਲ ਚ ਆਇਆ ਹੋਏ ਹਾਏ। ਅੱਛਾ ਮੈਂ ਤੈਨੂੰ ਗੱਲ ਪੁੱਛਦਾ, ਇਕਰਾ ਦੱਸ, जी ਤੈਨੂੰ ਨਜ਼ਰ ਨਹੀਂ ਆਉਂਦਾ, जी ਤੂੰ ਕੀ ਦੇਖਣਾ ਚਾਹਨੀ ਹੈ ਕਿ ਤੈਨੂੰ ਨਜ਼ਰ ਆਵੇ? ਤੇ ਇੱਕ ਪੁੱਤਰ ਆਪਣੀ ਮਾਂ ਦੇ ਨਾਲ ਬਦਤਮੀਜ਼ੀ ਕਰਦਾ, ਮਾਂ ਅੱਗੋਂ ਰੋਂਦੀ ਹੈ, ਦੁਖੀ ਹੋ ਜਾਂਦੀ ਹੈ, ਉਹਦਾ ਮੂੰਹ ਵੇਖਣਾ ਚਾਹ ਰਹੀ ਹੈ ਤੂੰ? ਉਸ ਮਾਂ ਦਾ ਦੇਖਣ ਨੂੰ ਦਿਲ ਕਰਦਾ ਨਹੀਂ ਨਾ? ਉਸ ਬਦਬਖਤ ਬੱਚੇ ਦਾ ਮੂੰਹ ਦੇਖਣ ਨੂੰ ਦਿਲ ਕਰਦਾ ਜਿਹੜਾ ਮਾਂ ਨਾਲ ਬਦਤਮੀਜ਼ੀ ਕਰਦਾ? नहीं ਇਹਦਾ ਮਤਲਬ ਤੂੰ ਸਹੀ ਨਹੀਂ ਰਹਿ ਗਈ। ਸਹੀ। ਉਹਨਾਂ ਭਰਾਵਾਂ ਦਾ ਜਿਹੜੇ ਦੂਜਿਆਂ ਦੇ ਹੱਕ ਖਾ ਜਾਂਦੇ ਆ, ਉਹਨਾਂ ਨੂੰ ਵੇਖਣਾ ਚਾਹ ਰਹੀ? नहीं ਆਵਾਜ਼ ਸੁਣਨਾ ਚਾਹੁੰਦੇ ਉਹਨਾਂ ਦੀ, ਬੋਲ ਫਰੀਦ। ਅੱਛਾ, ਉਹਨਾਂ ਡਾਕਟਰਾਂ ਦਾ ਮੂੰਹ ਵੇਖਣਾ ਚਾਹੇਗੀ ਜਿਹੜੇ ਮਰੀਜ਼ਾਂ ਨੂੰ ਗਲਤ ਦਵਾਈਆਂ ਦੇ ਕੇ ਵਿਚਾਰੇ ਤਜਰਬੇ ਕਰਦੇ? नहीं बिल्कुल नहीं ਹਾਂ, ਉਹਨਾਂ ਦੁਕਾਨਦਾਰਾਂ ਦਾ ਮੂੰਹ ਵੇਖਣਾ ਚਾਹੇਗੀ ਜਿਹੜੇ ਘੱਟ ਤੋਲ ਕੇ ਤੇ ਪੈਸੇ ਲੈ ਕੇ ਤੇ ਸੌਦਾ ਘੱਟ ਤੋਲਦੇ, नहीं ਹੈ ਨਾ? ਕਿਉਂ? ਵਾਹ ਵਾਹ। ਏਦਾਂ ਤੇ ਮੈਂ ਤੈਨੂੰ ਪਹਿਲੇ ਕੀ ਗੱਲ ਕਹੀ ਹੈ ਕਿ ਤੂੰ ਖੁਸ਼ਕਿਸਮਤ ਹੈ ਕਿ ਤੂੰ ਬਹੁਤ ਸਾਰਾ ਐਸਾ ਨਹੀਂ ਦੇਖ ਸਕਦੀ ਜਿਹੜਾ ਮਜਬੂਰਨ ਸਾਨੂੰ ਦੇਖਣਾ ਪੈਂਦਾ। ਸਮਝ ਆ ਰਹੀ ਗੱਲ ਦੀ? ਹਾਂ। ਤੇ ਅੱਛਾ, ਹੁਣ ਤੈਨੂੰ ਮੈਂ ਲੈਪਟਾਪ जी क्या ਲੈਪਟਾਪ ਲੈਣਾ ਸੀ ਤੂੰ? जी ਅੱਛਾ, ਹੁਣ ਲੈਪਟਾਪ ਦਾ ਸੁਣ ਲਓ ਜਨਾਬ। ਲੈਪਟਾਪ ਦਾ ਰੌਲਾ ਇਹ ਹੈ ਕਿ ਭਾਜੀ ਮੇਰੇ ਕੋਲ ਪੈਸੇ ਨਹੀਂ ਹੈ। ਬੇਟਾ ਤੂੰ ਦੇਖਣਾ ਚਾਹਨੀ ਹੈ ਕਿ ਕਿਸੇ ਦਾ ਗੁੰਨਾ ਖੁੱਲਿਆ ਹੋਵੇ? ਬੇਟਾ ਤੂੰ ਸ਼ਖਸ ਦਾ ਮੂੰਹ ਦੇਖਣਾ ਚਾਹੁੰਦੀ ਜਿਹੜਾ ਤੈਨੂੰ ਔਨ 에ਅਰ ਲੈਪਟਾਪ ਦਾ ਕਹਿ ਕੇ ਬਾਅਦ ਚ ਮੁੱਕਰ ਜੇ? ਦੇਖਣਾ ਚਾਹਨੀ ਬੇਟਾ ਉਹਨਾਂ ਨੂੰ ਕਿ ਜਿਹੜੇ ਲਾਰੇ ਲਾਉਂਦੇ ਹੈ, ਤੂੰ ਮੇਰੇ ਨਾਲ 2 ਸਾਲ ਵੱਡੀ ਹੋਵੇਗੀ, ਚਲੋ ਮੇਰੀ ਭੈਣ ਆ ਤੂੰ। ਕਿੱਥੋਂ ਵੱਡੀ ਤੇਰੇ ਨਾਲ? ਮੈਨੂੰ ਸਾਜੀ ਵੱਡੀ ਹੋਣੀ ਵਾ ਉਹਦੀ। ਉਹ ਬੱਚੀਆਂ ਵਰਗੀ, ਸਾਡੀਆਂ ਬੇਟੀਆਂ ਵਰਗੀ ਆ। ਮੇਰੀ ਉਮਰ ਮਾਸ਼ਾਅੱਲਾ ਤੇਰੀ ਵੱਡੀ ਬੇਟੀ ਹੈ, ਤੇ ਨਾਲੋਂ 3 ਸਾਲ ਵੱਡੀ ਆ। ਮਾਫੀ ਦੇ ਤੇ ਖੁਦਾ ਦਾ ਨਾ ਡਰਾਮੇ ਕਰਨ ਡਿਆ। ਸਾਡੀ ਆਪਣੀ ਸੱਸ ਦਾ ਉਹ 12ਵੀਂ ਚ ਯਾਰ, ਮਾਸ਼ਾਅੱਲਾ ਸਾਡੀ ਭਤੀਜੀ ਚੜਦੀ ਹੈ। ਆਪਣੀ ਸੱਸ ਦਾ ਹਮ ਉਮਰ ਹੈ। ਅੱਛਾ ਅੱਛਾ, ਇਕਰਾ ਤੂੰ ਮੇਰਾ ਪ੍ਰੋਗਰਾਮ ਮਤਲਬ ਸੁਣਦੀ ਹੈ? हाँ ਹੈ? जी ਤੈਨੂੰ ਸਾਡੇ ਸਾਰਿਆਂ ਚੋਂ ਕੌਣ ਚੰਗਾ ਲੱਗਦਾ? ਫਰੀਦ। सारे अच्छे हैं ਨਹੀਂ ਨਹੀਂ, ਮਤਲਬ ਤੈਨੂੰ ਕਿਹਦਾ, ਫੈਸਲ ਰਾਮੇ, ਫਰੀਦ, ਕਿਹਦੇ ਜ਼ਿਆਦਾ ਅੱਛਾ ਲੱਗਦਾ ਤੈਨੂੰ, ਹਾਸਾ ਹੁੰਦਾ? फरीद भाई को भी सुना है, उनका भी मजे करते हैं। ਅਬਾਸ ਹੈ ਨਾ? ਹਾਂ ਠੀਕ ਹੋ ਗਿਆ, ਚਲੋ। ਅੱਛਾ ਅੱਛਾ, ਤੇ ਹੁਣ ਤੂੰ ਉੱਥੇ ਜੌਬ ਕਰ ਰਹੀ ਹੈ जी ਹੈ? जी ਤਨਖਾਹ ਕਿੰਨੀ ਤੇਰੀ ਲੱਗੀ? अभी तो ट्रेनिंग पे जा रही हूँ। किस तरह, वो मुझे समझ नहीं आई। मुझे ये बताना कि तुमने किस तरह सेल करनी है, उन्हें जाना पड़ना उनके पास? हाँ जी तो कैसे जाओगी तुम? वो खुद लेके जाते हैं। अभी गर्ल्स आई हैं 1-2 मेरे साथ, उनके साथ मैं भी साथ जाऊंगी। तो जाते तो है, तो ये काम मुश्किल है, लेकिन मुझे लगा कि एक दफा ये भी करके देखना चाहिए, एक्सपीरियंस आएगा न्यू, तो इसलिए बस मैं कर रही हूँ। तुसी आना की- जाना तो मुश्किल होता है। लेकिन देखो तुमने हिम्मत नहीं ना हारी। नहीं। नामुमकिन तो नहीं। सर तुसी दसो, ਬਲਾਈਂਡ ਆਦਮੀ ਹੋਵੇ ਤੇ ਸੇਲਮੈਨ ਹੀ ਕਰੇ ਜਾ ਕੇ, ਤੁਹਾਨੂੰ ਨਾਮੁਮਕਿਨ ਲੱਗੇਗਾ। ਠੀਕ ਹੈ। ਇਹ ਜਿਹੜਾ ਫਰੀਦ ਨਹੀਂ ਬੈਠਾ ਖੱਬੇ ਹੱਥ, ਇਹ ਵੀ ਤੇਰੀ ਖੁਸ਼ਕਿਸਮਤੀ ਹੈ ਕਿ ਤੂੰ ਇਹਦਾ ਮੂੰਹ ਨਹੀਂ ਵੇਖ ਸਕਦੀ। ਯਾਰ ਠੀਕ ਆ। ਏਦਾਂ ਦੀ ਗੱਲ ਨਹੀਂ ਕਰੀਦੀ ਹੁੰਦੀ ਉਸਤਾਦ। ਅੱਛਾ ਮੈਂ ਤੁਹਾਨੂੰ ਦੱਸਦਾ, ਮੇਰੀ ਮੇਰੇ ਮੂੰਹ- ਮੇਰੀ ਧੀ ਅੱਛਾ ਮੇਰੀ ਧੀ, ਮੇਰੀ ਗੱਲ ਸੁਣ। ਗੱਲ ਇਹ ਹੈ ਕਿ ਇਹ ਗੱਲ ਹੀ ਭੁਲਾ। ਨਹੀਂ, ਮੈਨੂੰ ਉਹ ਨਹੀਂ ਸਮਝ ਆਈ। ਜਾ ਕੇ ਯਾਨੀ ਡਾਕਟਰਸ ਦੇ ਨਾਲ ਖੁਦ ਇਹ ਕਰਨਗੇ ਗੱਲਬਾਤ ਕੇ? कॉल देने ਹਾਂ ਮੈਨੂੰ ਯਾਦ ਆ ਗਈ, ਮੈਂ ਤੈਨੂੰ ਦੱਸਣ ਲੱਗਾ ਸੀ ਕਿ ਦੇਖ ਲਾ, ਹਾਲਾਂਕਿ ਤੂੰ ਨਹੀਂ ਦੇਖ ਸਕਦੀ। ਬਾਰ-ਬਾਰ ਮੈਨੂੰ ਇਹ ਵੀ ਤਕਲੀਫ ਹੁੰਦੀ ਕਹਿਣ ਲੱਗਿਆ ਗੱਲ ਕਿ ਤੂੰ ਦੇਖ ਨਹੀਂ ਸਕਦੀ ਜਾਂ ਤੂੰ ਇਸ ਤਰ੍ਹਾਂ, ਇਹ ਵੀ ਲੇਕਿਨ ਮਜਬੂਰੀ ਹੈ। ਖੈਰ ਫਰੀਦ ਜਿਹੜਾ ਨਾ, ਹੱਥ ਪੈਰ ਸਲਾਮਤ ਨੇ, ਅੱਖਾਂ, ਨੱਕ, ਮੂੰਹ, ਹਰ ਚੀਜ਼ ਠੀਕ ਆ, ਓਕੇ ਆ। ਲੇਕਿਨ ਇੱਕ ਹੁੰਦੀ ਆ ਹੱਡ ਹਰਾਮੀ। ਹੱਡ ਹਰਾਮੀ ਨਾਲੋਂ ਵੱਡੀ ਅਪਾਹਜ ਕੋਈ ਚੀਜ਼ ਨਹੀਂ। ਅਪਾਹਜ ਦਾ ਦੂਜਾ ਨਾਮ ਹੱਡ ਹਰਾਮੀ ਆ। ਸਹੀ ਗੱਲ। ਤੇਰੀਆਂ ਲੱਤਾਂ, ਬਾਹਾਂ, ਨੱਕ, ਕੰਨ ਨੂੰ ਮੈਂ ਥੇ ਕਰਦਾ ਜੇ ਮਤਲਬ ਤੂੰ 15 ਦਿਨ ਮੈਂ ਇਕਰਾ ਬੇਟਾ ਦੁਬਈ ਰਹਿ ਕੇ ਆਇਆ। ਹਾਂ
15 ਦਿਨ ਇਹ ਬੰਦੇ ਵਿਹਲੇ ਰਹੇ, ਇਹਨਾਂ ਨੇ ਇਹ ਨਹੀਂ ਸੋਚਿਆ ਕਿ ਅਸੀਂ ਕੁਝ ਕਰ ਲਈਏ, ਪਿੱਛੋਂ ਕੋਈ ਕੰਮ ਕਰ ਲਈਏ, ਠੀਕ ਆ, ਜਾਂ ਕੋਈ ਆਪਣਾ ਹਿਸਾਬ ਲਾ ਲਈਏ ਹੋਰ, ਜਾਂ ਕੁਝ ਐਸਾ ਕਰ, ਨਹੀਂ, ਵਿਹਲੇ। ਇੰਜੋਏ ਵੀ ਨਾ। ਔਰ ਤੂੰ ਦੇਖ, ਉਹ ਮੇਰੀ ਬੱਚੀ ਦਾ ਹਿਸਾਬ ਦੇਖ ਕਿ ਉਹ ਕੰਮ ਕਰ ਰਹੀ ਕਿ ਤੂੰ ਨਹੀਂ ਕਰ ਸਕਦਾ ਜਲਦੀ। ਮੈਂ ਉਸਤਾਦ ਜੀ ਉਹ ਬਸ ਕਰ ਦੇ। ਮੈਂ ਬੇਟਾ ਸਾਰੇ ਕੰਮ ਕੀਤੇ ਨੇ, ਮੈਡੀਸਨ ਵੇਚਣੀ ਕੋਈ ਔਖੀ ਗੱਲ ਆ, ਉਹਨਾਂ ਨੂੰ ਦੱਸਣਾ ਵਾ ਕਿ ਤਾਜ਼ੀਆਂ ਬਾਤਾਂ ਤੂੰ ਸਿਰਫ ਮੈਡੀਸਨ ਉਹ ਵੇਚੀ ਹੈ ਜਿਹੜੀ ਚੰਦ ਲੋਕ ਲੈਂਦੇ ਨੇ। ਨਹੀਂ ਉਹ ਸਾਤਾ ਅਲੀ ਤੇ ਨੂਰ ਨੀਂਦ ਵਾਲੀ ਜਿਹੜੀ ਬਾਅਦ ਚ ਫੜੇ ਵੀ ਜਾਂਦੇ, ਛਾਪਾ ਪੈਂਦਾ ਨਾ, ਤੇ ਉਹਦੇ ਕੋਲੋਂ 2 ਗੋਲੀਆਂ ਬਰਾਮਦ ਹੋ ਜਾਂਦਾ, 302 ਆ ਸਿੱਧੀ। ਸਹੀ ਗੱਲ ਜੀ। ਦਵਾਈਆਂ ਵੇਚਦਾ ਰਿਹਾ ਉਹ ਤੇ ਐਂਟੀ ਨਾਰਕੋਟਿਕਸ ਵਾਲੇ ਇਹਨੂੰ। ਹਾਂਜੀ, ਤੂੰ ਉਹ ਦਵਾਈਆਂ ਬੇਟਾ ਵੇਚੀਆਂ ਜਿਹੜੀਆਂ ਸਿਰਫ ਕੱਲ ਪੈਸੇ ਦੇ ਦਾਂਗਾ, ਉਹ ਵੇਚੀਆਂ ਤੂੰ। ਇਹਨੇ ਵੀ ਵੇਚੀਆਂ ਐਂਟੀ ਨਾਰਕੋਟਿਕਸ ਵਾਲੇ ਨੇ, ਇਹਨੂੰ ਅੰਕਲ ਨਾਰਕੋਟਿਕਸ ਵਾਲੇ ਲੈ ਗਏ। ਹਾਂ ਅੱਛਾ ਇਕਰਾ ਬੇਟਾ, ਹੁਣ ਤੈਨੂੰ ਲੈਪਟਾਪ ਦਾ ਕੀ ਕਰੀਏ? ਅੱਧੇ ਪੈਸੇ ਤੂੰ ਪਾ ਲਾ, ਅੱਧੇ ਮੈਂ ਪਾ ਲੈਣਾ। ਵੇਖਣਾ ਚਾਹਵੇਂਗੀ ਉਹਨਾਂ ਨੂੰ? 50,000 ਦਾ ਲੈਪਟਾਪ ਆ, 45 ਤੂੰ ਪਾ, 5 ਮੈਂ ਔਖਾ ਸੌਖਾ ਹੋ ਕੇ ਪਾ ਲੈ। इतनी जहमत क्यों करनी है आपने? है इतनी भी जहमत क्यों करनी है आपने? ਉਹਨੇ ਮੁਨਸਫਾਨਾ ਚ ਜੁਗਤ ਮਾਰੀ। ਅੱਛਾ ਤੇਰੇ ਕੋਲ ਲੈਪਟਾਪ ਹੈਗਾ ਇਸ ਟਾਈਮ? नहीं। ਕੀ ਕਰਨਾ ਤੂੰ ਲੈਪਟਾਪ? ਪਹਿਲਾਂ ਤਾਂ ਮੈਨੂੰ ਇਹ ਦੱਸ ਨਾ, ਐਵੇਂ ਲੈਪਟਾਪ ਕਰਨਾ ਕੀ ਤੂੰ? सर ऑनलाइन बिजनेस होते हैं, वो बंदा कर लेता है उस। ਕਿੱਦਾਂ ਤੈਨੂੰ ਉੱਥੋਂ ਕਿੱਦਾਂ ਨਜ਼ਰ ਆਊਗਾ? सर वो मैंने आपको बताया था, एक टॉकिंग सॉफ्टवेयर होता है, उसके जरिए हम यूज करते हैं। ਇਹਨਾਂ ਦਾ ਬੇੜਾ ਗਰਕ ਹੋਣਾ ਹੀ ਜਿਨ੍ਹਾਂ ਨੇ ਟਾਕਿੰਗ ਸੌਫਟਵੇਅਰ। ਕਿਉਂ ਉਸਤਾਦ ਜੀ, ਇਦਾਂ ਤਾਂ ਫਿਰ ਏਸੀ ਵਾਲਾ ਦਾ ਬੇੜਾ ਕਰ ਕੋਣਾ ਨੂੰ ਟੱਡੀ ਭਾਲ ਛੱਡਦੀ। ਅੱਛਾ ਯਾਨੀ ਤੂੰ ਹੁਣ ਨਹੀਂ ਹਟਣਾ, ਫਿਰ ਤੂੰ ਲੈਣਾ ਹੀ ਲੈਣਾ। ਉਸਤਾਦ ਜੀ ਲੈਪਟਾਪ ਬੱਚੀ ਨੂੰ ਦਿਓ, ਲੈ ਕੇ ਦਿਓ ਬਣਨੇ। ਮੇਰੇ ਬਾਰੇ ਚ ਮਸ਼ਹੂਰ ਆ, ਮੈਂ ਹਕੂਕ ਨਹੀਂ ਪੂਰੇ ਕਰਦਾ, ਆਪਣੀਆਂ ਦੇ ਨਹੀਂ ਕਰਦਾ, ਉਹ ਤੇ ਕਿਸੇ ਦੀ ਨਹੀਂ ਸਾਡੀ ਆ। ਤੁਸੀਂ ਲੈਪਟਾਪ ਦਾ ਉਸਤਾਦ ਜੀ ਕਹਿਣਾ। ਚਲੋ ਬੇਟਾ ਲੱਖ ਰੁਪਇਆ ਮਨਜ਼ੂਰ ਆ, ਲੱਖ ਰੁਪਇਆ ਲੈ ਕੇ ਤੂੰ ਖੁਸ਼ ਹੋ ਲੈ। ਤੂੰ ਵੱਡੀ ਕਿੱਥੋਂ ਆਇਆ ਲੱਖ ਰੁਪਇਆ? ਉਹ ਵਾਹ, ਮੈਂ ਆਪਣੀ ਵੀ ਨਹੀਂ ਭਰੀ। ਉਹ ਤੇਰੇ ਕੋਲ ਕਿੱਥੋਂ ਆਇਆ? ਭੈਣ ਲੈ, ਨਹੀਂ ਬੇਟਾ ਕੁਝ ਨਹੀਂ ਹੈ। ਅੱਛਾ ਇਕਰਾ ਮੇਰਾ ਬੇਟਾ, ਮੇਰੀ ਗੱਲ ਸੁਣ, ਲੈਪਟਾਪ ਦਾ ਪਤਾ ਕੀ ਹਿਸਾਬ ਕਿਤਾਬ ਆ? ਇਹ ਬਿਜਲੀ ਦਾ ਵੀ ਇਹਦਾ ਖਰਚਾ ਬਹੁਤ ਆ, ਠੀਕ ਆ, ਉੱਪਰੋਂ ਇਹਦੀ ਬੈਟਰੀ ਖਰਾਬ ਹੋ ਜਾਂਦੀ ਆ, ਫਿਰ ਇਹਦੀ ਸਕਰੀਨ ਵੀ ਨਹੀਂ ਸਹੀ ਹੁੰਦੀ ਅੱਖਾਂ ਵਾਸਤੇ, ਫਿਰ ਇਹਦੇ ਸਿਆਪੇ ਹੀ ਨੇ। ਮੈਂ ਤੇ ਕਹਿੰਦਾ ਚਾਰਜਿੰਗ ਵੀ ਨਹੀਂ ਪੂਰੀ ਹੋਣੀ, ਚਾਰਜਰ ਖਰਾਬ ਹੋ ਗਿਆ ਫਿਰ ਸਿਆਪਾ, ਬਟਨ ਟੁੱਟ ਗਿਆ ਫਿਰ ਸਿਆਪਾ ਹੈ। ਤੇ ਫਿਰ 1 to 5 ਲੈ ਸੀ, ਨਾਲ ਉਹਦਾ ਭਾਈ ਵੀ ਹੈ। ਦੱਸ सर तो जिन्होंने ये बनाया उन्हें ये चीजों का नहीं पता था। ਬਣਾਇਆ ਤੇ ਹੁਣ ਉਹਨਾਂ ਨੇ ਪਿਸਤੌਲ ਵੀ ਬਣਾਈ ਆ, ਹੁਣ ਕੀ ਗੋਲੀਆਂ ਮਾਰ ਲਈਆਂ ਸੀ ਆਪਣੇ ਕੰਮ ਹੀ ਦਫ਼ਤਰੀ ਕੰਮ ਵਾਲਿਆਂ ਦਾ ਹੁੰਦਾ ਹਿਸਾਬ ਕਿਤਾਬ। ਜਿੰਨੇ ਕੋਈ ਐਡੀਟਿੰਗ ਕਰਨੀ ਹੋਵੇ, ਜਿੰਨੇ ਕੋਈ ਬਾਹਰ ਟਰੈਵਲ ਕਰਨੀ ਹੋਵੇ, ਜਹਾਜ਼ 'ਚ ਲੈ ਕੇ ਜਾਣਾ ਹੋਵੇ, ਤੂੰ ਕੀ ਕਰਨਾ ਵਾ? क्या पता सर, मैं ਤੂੰ ਆਰਾਮ ਨਾਲ ਡਰਾਮੇ ਸੁਣਿਆ ਕਰ। ਸਹੀ ਗੱਲ ਆ। ਸਾਡਾ ਸ਼ੋਅ ਲਾ ਲਿਆ ਕਰ, ਮੋਬਾਈਲ ਲੈ ਦੇ, ਇੱਕ ਮੋਬਾਈਲ ਲੈ ਦੇ ਉਸਤਾਦ ਜੀ, ਆਈਫੋਨ ਲੈ ਦੇ 14 Pro Max। ਜਾਓ ਜਾ ਬੇਟਾ, 14 ਫਿਰ ਲਾ ਦੀ ਆ, ਤੂੰ ਵੱਡੀ ਹੋ ਲੈ, ਤੂੰ ਖੁਸ਼ ਹੋ ਲੈ ਪੁੱਤ। ਦਿਓ ਜੀ 14 Pro Max ਦਿਓ ਆਪਣੇ ਵਾਲੇ ਦਿਓ। ਬੇਟਾ ਲੈਪਟਾਪ 50,000 ਦਾ ਵਾ, ਅੱਛਾ 14 Pro Max 3 ਲੱਖ ਦਾ ਵਾ। ਦਿਓ, ਜਦੋਂ ਤੁਸੀਂ ਲਾਰਾ ਜੀ ਲਾਇਆ ਤੇ ਹੁਣ ਉਹਨੇ 3 ਮਹੀਨੇ ਦਾ ਟਾਈਮ ਵੀ ਤੇ ਦਿੱਤਾ ਨਾ। ਮੋਬਾਈਲ ਹੈਗਾ ਤੇਰੇ ਕੋਲ? जी ਉਹਦੇ ਤੇ ਕਿੱਦਾਂ ਤੂੰ ਸਾਰਾ ਕਰਦੀ ਹੈ? ਵਾਇਸ ਦੇ ਨਾਲ? हाँ जी ਉਹ ਵਾਹ, ਉਹ ਜਿਹੜਾ ਕਿ ਗੂਗਲ ਵਾਇਸ ਕਮਾਂਡ हाँ जी ਹੈ, WhatsApp ਵੀ ਚਲਾਉਣੀ ਹੈ? जी, ਉਹ ਕਿੱਦਾਂ ਤੈਨੂੰ ਪਤਾ ਲੱਗਦਾ WhatsApp ਦਾ? वो भी वॉइस ओवर सारी आती है गूगल। ਨਹੀਂ, ਜਦੋਂ WhatsApp ਆਉਂਦਾ ਤੈਨੂੰ ਮੈਸੇਜ, जी। ਕਿੱਦਾਂ ਤੂੰ ਸਕਰੀਨ ਤੇ ਪਲੇ ਕਰਦੀ ਦੇਖਦੀ ਹੈ? वो पढ़ के बताता है कि आपका ये मैसेज आया है, ये नंबर है, इसका ये नाम है, ऐसे सेव किए हुए। ਕੀ ਬਾਤ, ਓਏ ਵਾਹ ਜੀ। ਹੈ जी ਉਹ ਜਿਵੇਂ ਨਹੀਂ ਸੀ ਉਹ ਆਪਾਂ ਕਰਦੇ 3 ਵਾਰੀ ਤੇ ਉਹ ਕੀ ਲੱਗ ਜਾਂਦਾ ਵਾ ਆਈਫੋਨ ਦੇ ਉੱਤੇ, ਆਹੋ, ਉਹ ਵਾਇਸ ਕਮਾਂਡ ਵਾਲਾ ਵਾਇਸ ਵਾਇਸ ਓਵਰ। ਵਾਇਸ, ਉਹ ਸਾਰਾ ਉਹੀ ਦੱਸਦਾ ਉਹਦੇ ਨਾਲ ਹੀ। ਹਾਂ ਉਹ ਵਾਲਾ। ਅੱਛਾ, ਯਾਨੀ ਜਦੋਂ ਤੈਨੂੰ ਮੈਸੇਜ ਆਉਂਦਾ ਵਾ ਤੇ ਤੈਨੂੰ ਉਹ ਕੱਲੀ ਬੈਲ ਨਹੀਂ ਆਉਂਦੀ, ਫਿਰ ਤੂੰ WhatsApp ਖੋਲ ਕੇ ਆਪ ਨਹੀਂ ਕਰਦੀ, ਤੈਨੂੰ ਜਦੋਂ ਮੈਸੇਜ ਆਉਂਦਾ ਉਦੋਂ ਹੀ ਉਹ ਬੋਲ ਪੈਂਦਾ। नहीं, नोटिफिकेशन जैसे आपके व्हाट्सएप पे नोटिफिकेशन आते हैं कि इसके मैसेज आए, फिर व्हाट्सएप खोलूंगी तो वो मैसेज प्ले हो। वही तो कह रहा हूँ, कैसे खोलती WhatsApp? वाइस से हाँ जी ओपन WhatsApp, हाँ जी, WhatsApp खुल जाता है, फिर मैसेज कैसे सुनती हो? वो बता देते हैं ये मैसेज आया, इसके इतने मैसेज आए हैं, वो नाम के साथ सारा कुछ टॉकिंग सॉफ्टवेयर। फिर तूने रिप्लाई करना हो तो फिर कैसे क्या कहती हो? मैंने वो मुझे चलाना आता है, मैं वहां से लिख देती हूँ या वॉइस नोट सेंड कर देती हूँ। क्या बात है।
ਹਲਕੀ ਜੀ ਤੇ ਜਦੋਂ ਤੇਰਾ ਮੋਬਾਈਲ ਤੇ ਜੂ ਸਰਨ ਦਿਆ ਤੇ ਲੈਪਟਾਪ ਤੋਂ ਕੀ ਕਰਨਾ? ਆਹੋ ਲੈਪਟਾਪ ਰਹਿਣ ਤੇ ਭਾਜੀ ਤੁਸੀਂ ਮੇਰੀ ਗੱਲ ਸੁਣੋ, ਉਹ ਤੁਸੀਂ ਛੋਟੀ ਮਹਿਰਾਨ ਜਿਹੜੀ ਗੱਡੀ ਹੈ ਉਹ ਲੈ ਦਿਓ ਬੱਚੀ ਨੂੰ, ਚਲੋ ਉਹ ਬੱਚੀ ਚ ਮੈਂ ਹੈਰਾਨ ਕਰ ਦੇਣਾ ਤੂੰ ਗੱਲ ਕਰਕੇ। ਸਾਜੀ 3 ਮਹੀਨੇ ਵਿਚਾਰੀ ਨੇ ਵੇਟ ਨਹੀਂ ਕੀਤਾ, ਹੁਣ ਉਹ ਮਤਲਬ ਬੈਠੀ ਰਵੇ ਲੈਪਟਾਪ ਦੇ ਸਿਰ ਤੇ। ਚਲੋ ਬੇਟਾ ਕੋਈ ਨਹੀਂ, ਕਰ ਲੈਨੇ। ਮਹਿਰਾਨ ਤੇ ਨਾਰਮਲ ਬੰਦਾ ਨਹੀਂ ਸਹੀ ਚਲਾਉਂਦਾ। ਮਹਿਰਾਨ ਤੇ ਨਾਰਮਲ ਬੰਦੇ ਕੋ ਸਹੀ ਨਹੀਂ ਚੱਲਦੀ। ਅੱਲਾ ਮਾਫੀ। ਨਹੀਂ ਦੇਖ ਲਿਆ ਬੇਟਾ, ਮਹਿਰਾਨ ਨਹੀਂ ਠੀਕ ਤੇ ਨਹੀਂ ਇਹਨੂੰ ਮੈਂ ਗੱਡੀ ਲੈ ਕੇ ਦੇਣੀ, ਮਰਸੀਡੀਜ਼ ਬੈਂਜ਼, ਉਹ ਜਿਹੜੀ ਆਟੋ ਆਪੇ ਹੀ। ਅੱਛਾ ਹਾਂ ਇਹਦੇ ਵਿੱਚ ਮੈਂ ਕਹਿਣਾ ਕਿ ਮੁਝੇ ਫਲਾਂ ਜਗ੍ਹਾ ਲੈ ਜਾਓ, ਉਹਨੇ ਲੈ ਜਾकर ਆਪੇ। हाँ सही है, वो ले लो ठीक हो। अच्छा आगे क्या इरादा तुम्हारा करने का, मतलब लाइफ में क्या सोचा तुमने, क्या बनना है? लैपटॉप लेके घर जाना यही सोचे हमने। लाइफ में मैंने ये सोचा कि मुझे गवर्नमेंट की अच्छी सी जॉब मिले, तो मैं अपने डिसेबल स्टूडेंट्स के लिए, जितने भी डिसेबल कैटेगरी के स्टूडेंट, उनके लिए एक ऐसा प्लेटफॉर्म बनाऊं, ऐसी मतलब अदारा बनाऊं जहाँ पे जो चीज़ें उन्हें घर में या स्कूल में प्रोवाइड नहीं की जा रही वो सब वहाँ पे आएँ, और बेशक 2 दिन के लिए आएँ, वहाँ पे इंजॉय करें। उनकी लाइफ के जो भी डिफ़िकल्टी है उनके साथ, वो जो भी उन्हें प्रॉब्लम है वो चीज़ें उन्हें वहाँ पे दी जाएँ, और वो वहाँ पे कुछ दिन के लिए, कुछ देर के लिए चाहे सही, तो वो वहाँ पे इंजॉय करें और अपना फुल टाइम गुजारे वहाँ पे। क्या वाह जी इसके लिए तुमने वे क्या सोचा है? ये तो एक सोच है ना, इसको अचीव करने के लिए अलमी जामा, अमली अलमी जामा। इसको अलमी जामा पहनाने के लिए तुमने क्या सोचा है, क्या वे देखा है तुमने, कहां से स्टार्ट करोगी और फिर यहां तक जाओगी, यानी कि क्या रास्ता तुमने सोचा हुआ है, या सिर्फ ये सोचा हुआ है बस? नहीं, इसके लिए मैंने सोचा है कि मैं पहले जॉब करूँगी और मैं गवर्नमेंट जॉब के लिए अप्लाई करूँगी, तो अल्लाह ने चाहा तो मिल गई, तो फिर इंशाल्लाह मैं अपने नहीं जॉब मिल गई, जॉब तुम्हें मिल जाएगी 20-30 हजार 40 हजार की, जी। फिर उससे तो नहीं बनेगा इतना बड़ा ये जो तुम कह रही हो। उससे नहीं बनेगा, लेकिन कोशिश छोटे से क्या चाह रही हो तुम, कि तुम एक इदारा बनाओ जी जिसमें मतलब बिल्डिंग भी हो, अंदर लोग भी हो और सारा सेटअप हो? जी तो ये सिर्फ गवर्नमेंट की जॉब तुम्हें को मतलब 50 लाख रुपए महीने की तो मिलनी नहीं, जी 20-30-40 हजार की मिल जाएगी। तो ये तो कौन किस सा तरह- कि मतलब कुछ माह का काम है, ये कुछ सालों का। अगर हम किसी अदारे को, जिस अदारे से मैं पढ़ी, उन्होंने कहा था कि हमने ये अदारा जो है ये एक रूम से स्टार्ट किया था, ठीक है, और फिर आहिस्ता आहिस्ता उस पर काम किया था, एकदम से तो सब कुछ नहीं हो जाता सेट। ओके। अच्छा मतलब तुम्हारे साथ लोग जुड़ते जाए, जी ये इस तरह होगा हाँ जी कि तुम शुरू करो, जी ठीक है ना, चाहे एक ईंट रखो, एक छोटा सा कमरा ले लो, उसमें 2 लोग रख लो, एक घर ले लो किराए पे, उस पे 2-3 लोग रख के वहां से शुरू करो, जी। इस तरह फिर आहिस्ता आहिस्ता लोग जुड़ते जाएंगे, अल्लाह पाक साथ में मदद करता जाता है, और आपकी जो नीयत होती है ना उस पे सारा कुछ होता है, कि आपकी जो नीयत कितनी पॉजिटिविटी है उसमें, और फिर अल्लाह पाक वो ना गैब भी मदद करता जाता है और आप आगे चलते जाते हैं, जी, ठीक है ना। तो आप ये शुरू कर लो कि भी आप एक छोटा सा 4-5 मरले का घर ले लो, छोटा सा इंस्टीट्यूट बना लो, उसको रजिस्टर्ड करवा लो, और लैपटॉप को माफ कर दो बस। वाह 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 वो नहीं करना है भी, उस्ताद वो इतने शौकीन ने नहीं करना, मेरे पता है ना, वो नहीं लेना ही लेना मेरे को। ਨਾ ਬੇਟਾ ਛੱਡਣਾ ਉਸਤਾਦ ਜੀ, ਜਦੋਂ ਅਜ਼ਮ ਵੱਡਾ ਲੈ ਕੇ ਨਿਕਲੀ, ਏਡਾ ਵੱਡਾ ਅਜ਼ਮ, ਮੇਰਾ ਤਾਂ ਦਿਲ ਕਰਨ ਡਿਆ ਕਿਸੇ ਨੇ ਚਾਚਾ ਜੀ ਦਾ ਫਾਰਮ ਹਾਊਸ ਜਿਹੜਾ बाजी एड्डा बड़ा आजम नहीं, 13 इंच वाला आजम भी 40-50 हजार का होता। ਤੁਸੀਂ ਕਿਹੜਾ ਐਂਡਰਾਇਡ ਅਜ਼ਮ ਆ ਜਾਂ ਦੂਸਰਾ एंड्रॉइड आजम। ਓਏ ਯਾਰ ਵਾਹ ਉਸਤਾਦ ਜੀ, ਮੇਰਾ ਜਿੱਦਾਂ ਉਹ ਕਹਿ ਰਹੇ ਨਾ, ਬੱਚਿਆਂ ਲਈ ਇਹ ਬੜੀ ਵੱਡੀ ਗੱਲ ਹੈ ਕਿ ਉਹਦੇ ਸੋਚਿਆ ਮੈਂ ਤੇ ਹੈ ਵਾਂ, यस, ਮੈਂ ਦੂਸਰੇ ਜਿੰਨੇ ਬਲਾਈਂਡ ਬੱਚੇ ਉਹਨਾਂ ਲਈ। ਉਸਤਾਦ ਜੀ मैंने तुम्हें एक मशवरा दिया था, जी ठीक है इकरा बेटा, मैंने तुम्हें कहा था तुम अपना एक YouTube चैनल बनाओ, जी बाकी मैं सबको कहता हूं, तुम्हें मैं उस नजरिए से नहीं कह रहा हूं, जी तुम्हें मैं ये जो तुम्हारा है ना ख्वाब, जी इसको पूरा करने के लिए, और प्लस तुम उन लोगों के लिए, तुम्हें देख नहीं सकेंगे और ब्लाइंड लोग हैं, हमारे बच्चे बहनें बेटियां माएँ जो भी हैं, वो तुम्हें देख नहीं सकेंगे, तुम्हें सुन तो सकेंगे। जी बिल्कुल उनको सुन के ये तो पता चलेगा कि ये जिसकी हम आवाज सुन रहे हैं ये भी ब्लाइंड है, जी ਓ तो तुम्हारे साथ उनकी अपनाइयत मिलेगी तुम्हें उनकी, जी समझ आ रही बात की? जी आ रही तो तुम मेरा अगर मशवरा मानो ना, जी ये सोशल मीडिया पे तुम्हारे साथ लोग कनेक्ट होंगे, जी
और तुम वो बड़ी आसानी वो अपना जो टारगेट है ना उसको तुम अचीव कर सकती हो। मैंने तुम्हें कहा था कि YouTube चैनल बनाओ और सिर्फ उन लोगों के लिए, देखो तुमने वो इदारा बनाना है ना, जी वो समझो उसकी एक शाख है छोटी सी, जी उसमें लोग तुम्हें वही देखेंगे ज्यादा जो कि ब्लाइंड है या और उनको कोई अदर कोई उनको क्या कहते मजूरी है, कुछ भी है, जी कमी है उनमें, वो तुम्हें देखेंगे। जी उनको तुम गाइड करो। बहुत से लोग हिम्मत हार जाते हैं, जी कोई ऐसा भी ब्लाइंड होगा जो मतलब हिम्मत हार गया होगा, उसको तुम हिम्मत दो। जी यहां से स्टार्ट तो करो ना। ओके सर समझ आ रही बात की? ਨਾਲੇ ਉਸਤਾਦ ਜੀ ਇੱਕ ਹੋਰ ਗੱਲ ਏ, ਜਦੋਂ ਉਹਨੇ ਬਣਾਉਣਾ ਨਾ ਦਾਰਾ, ਇੱਕ ਯਾਨੀ ਸਾਰੇ ਬਲਾਈਂਡ ਆਪ ਵੀ ਬਲਾਈਂਡ ਤੇ ਉਹ ਇਦਾਂ ਇੱਕ ਅੱਧਾ ਸਹੀ ਵੀ ਯਾਨੀ ਜਿਹਨੂੰ ਉਹ ਆਪਸ ਚ ਵੱਜਦੇ ਰਹਿਣ, ਇਦਾਂ ਵੀ ਨਾ ਹੋਵੇ। नहीं नहीं, ਇਹਦੇ ਚ ਸਿਰਫ ਇਸ ਤਰ੍ਹਾਂ है कि मैं अपना इकरा, मैं तुम्हें कह रहा हूँ बेटा, पापा को भाई को कहो कि मेरे मोबाइल लगा दे आगे, जी ठीक है, सिंगल फ्रेम में मोबाइल लगा लो। तुमने ये कहना है अस्सलाम वालेकुम नादरीन, मैं इकरा, आपका क्या नाम है? अमजद सर। हाँ, मैं इकरा अमजद, ठीक है। और आज मैं डिस्कस करना चाहती हूँ अपने उन भाइयों से बहनों के लिए जो कि ब्लाइंड हैं या कि जो और जिनमें अल्लाह ने जिनको मतलब कुछ रख दी है चीज ऐसी ना, स्पेशल पर्सन कुछ। तो मैं आज बात आपको ये डिस्कस करना चाहती हूँ कि हमने हिम्मत नहीं हारनी, हम क्या क्या कर सकते हैं। अगले टॉपिक में तुमको कि मैं यहाँ पे गई थी और देखे मैं ऐसे किया है, तो आप लोग भी अगर जो लोग हैं जो ब्लाइंड हैं तो वो हिम्मत ना हारे, यानी तुम उनको हिम्मत दो। जी मोटिवेट करें। होगा क्या जी कि वो तुम्हारे साथ जुड़ते जाएंगे। जी बिल्कुल समझ आ रही बात की? हाँ जी आ रही। वो नीचे कमेंट्स करेंगे, कमेंट्स भाई पढ़ेगा, जी वो तुम्हें बताएगा, फिर तुम अपना एक ईमेल बनाओ जिससे लोग तुम्हें राब्ता करेंगे। और उसमें ऐसे भी लोग होंगे जो तुम्हें घर भी लेते हैं, जो तुम्हें सारा कुछ करके तुम्हारा ख्वाब पूरा करते हैं। सही बात। जी बिल्कुल डोनर्स। हाँ, लेकिन लीड तुम करो, क्योंकि आइडिया तुम्हारा है, तुम लीड करो, तुम चलती जाओगी, कारवा बनता जाएगा बेटा। जी सर ਮੈਂ ਕਾਰਮਾ ਜਿਹੜਾ ਕਾਰਮਾ ਮੈਂ ਮੈਂ ਉਹ ਇਧਰੋਂ ਹੀ ਘੁਮਾ ਰਿਹਾ ਲੈਪਟਾਪ ਲਈ, ਹੋਰ ਮੈਂ ਐਡਾ ਕਿਤੇ ਆਇਨਸਟਾਈਨ ਨੇਗਾ ਲੱਖ ਲਾਣਾ ਤੂੰ ਮਿੰਟ ਕਵਾ, ਫਿਰ ਮੈਂ ਪੌੜਾ ਘੰਟਾ ਲਾਉਣਾ ਤੂੰ ਮੈਨੂੰ ਫਿਰ ਉੱਥੇ ਲਿਆ ਖੜਾ ਕਰ ਇੱਕ ਦਿਨ ਤਾਜੀ ਨੂੰ ਹੀ ਲੱਦੇ ਰੇ। ਹੋਰ ਫਿੱਟ ਲੈਪਟਾਪ ਬਟਾ ਪਤਾ ਕੀ ਉਹਦੀ ਦੇਣ ਚ ਕੱਢਣਾ, ਇਹ ਕਾਰਮਾ ਇਧਰ ਉਧਰ ਇਹਨਾਂ ਕਰ ये ਦੇਣਾ। लैपटॉप लूपटॉप आने जाने वाली चीजें। ਹਾਂ ਇਹਨਾਂ ਲੈਪਟਾਪ ਕਰ ਜਾਣਾ ਹੀ ਤੇ ਕਾਰਮਾ ਇੱਧਰ ਰਹਿ ਜਾਣਾ ਹੀ। ਹਾਂ ਬੇਟਾ। ਉਹ ਤੈਨੂੰ ਸਹੀ ਗੱਲ ਦੱਸਾਂ। यार मैं कितना अच्छा ਉਹਨੂੰ मोटिवेशनल लेके गया, ये फिर लैपटॉप ले खड़ा। आप सिर्फ मंजिल पे फोकस करें, नाल लैपटॉप का भी ध्यान रखो। ਇਹਨੇ पता ਕੀ करना, अंकल मुझे सारा कुछ अल्लाह ने दे देना है, बस लैपटॉप आपने मंजिल तो लैपटॉप दूजी तो भी डिगे ते कख नहीं रहंदा ਉਹਦਾ। ਅੱਛਾ ਉਸਤਾਦ ਜੀ, ਮੇਰੇ ਚਾਚਾ ਜੀ ਦਾ ਫਾਰਮ ਹਾਊਸ ਹੈ ਗੱਟ ਵਾਲੇ, ਬੇਟਾ ਉਹ ਤੁਹਾਡੇ ਲਈ ਮੈਂ ਕਰ ਦਿੰਨਾ ਵਾਂ ਕਿ ਕੀ ਗੱਲ ਹੋਈ? यार ਨਹੀਂ ਨਹੀਂ, ਮੈਂ ਤੈਨੂੰ ਸਹੀ ਕਹਿਣਾ, ਮੇਰੇ ਚਾਚਾ ਜੀ ਦਾ, ਮੈਂ ਆਪਣੀ ਤੋਂ ਨਾ ਗੱਲ ਕੀਤੀ, ਅੰਕਲ ਜੀ ਮੇਰੇ ਚਾਚਾ ਜੀ ਦਾ ਫਾਰਮ ਹਾਊਸ ਹੈ, ਮੈਂ ਉਹਨਾਂ ਨੂੰ ਤਰਲਾ ਮਿੰਤ ਕਰ ਲੈਣਾ ਸੀ, ਇਹ ਅਦਾਰੇ ਦਾ ਉੱਥੇ ਬੁਨਿਆਦ ਰੱਖ ਦਿੰਨੇ। ਹੋਰ ਦੱਸੋ, ਹੋਰ ਬੇਟਾ ਕੀ ਚਾਹੀਦਾ? ਲੈਪਟਾਪ ਨਾਲ ਲੈਪਟਾਪ ਨਹੀਂ ਛੱਡੀਦਾ ਹੁੰਦਾ ਪੁੱਤਰ, ਇਹ ਸਾਰਾ ਕੁਝ ਆ ਚੱਲ ਜਾਂਦਾ। नहीं मेरी धी है भी क्यों ने कहना अंकल आप रहने दे, कोई बात नहीं। ਮੈਂ ਵੀ ਪੁੱਤਰ ਆ, ਮੈਂ ਵੀ ਨਹੀਂ ਜਾਣਦਾ, ਮੈਂ ਨਹੀਂ ਬੇਟਾ, ਬੇਟਾ ਆਪਾਂ ਲੈ ਕੇ ਜਾਣਾ ਅੱਲਾ ਦੀ ਰਹਿਮਤ ਨਾਲ, ਇਹਨਾਂ ਤੈਨੂੰ ਬਹੁਤ ਕਮਾਉਣਾ ਹੀ ਹਲੇ, ਲੈਪਟਾਪ ਇਤੋਂ ਲੈਣਾ ਸੌਖੀ ਗੱਲ ਆ। साजी दे देंगे इंशाल्लाह। है साजी एक ना एक दिन आएगा। हाँ जी, लेकिन साजी ਉਹਦੀ ਜਿਹੜੀ ਕਾਬਲੀਅਤ ਆ ਉਹ ਡਿਜ਼ਰਵ ਕਰਦਾ। ਸਾਜੀ ਗੱਲ ਹੈ, ਮੈਂ ਉਹਨੂੰ ਕਹਿ ਰਿਹਾ ਕਿ ਚੰਗੀ ਰਹੇਗੀ YouTube ਚੈਨਲ ਬਣਾ, ਸੋਸ਼ਲ ਮੀਡੀਆ ਤੇ ਬਣਾ, ਆਪਣੇ ਨਾਲ ਕਨੈਕਟ ਕਰ ਲੋਕਾਂ ਨੂੰ। हाँ जी, ये बड़ी अच्छी गल। ਅੱਛਾ ਮੈਂ ਇੱਕ ਗੱਲ ਐਡ ਔਰ ਉਹ YouTube ਚੈਨਲ ਲੋਕ ਦੇਖਣਗੇ, ਤੈਨੂੰ ਜੌਬ ਕਰਨ ਦੀ ਜ਼ਰੂਰਤ ਨਹੀਂ, ਜੌਬ ਛੱਡ ਦੇ। जॉब कब तो करनी नहीं तू, नहीं जॉब क्यों कर रही? एक मिनट है, जॉब पर्पस क्या है जॉब करने का? ये जो मेडिसिन वाली जॉब है, बस मेरा शौक था कि मैंने अब पढ़ा है तो फ्री थी घर में, तो इसलिए मैंने सोचा कि पहले मैंने इलिया केयर होम में इंटर्नशिप की थी, वो भी खत्म हो गई, तो फिर मैंने सोचा कि फारिग रहने से अच्छा है कि कुछ नया सीखे बंदा। तो जो मैं तुम्हें कह रहा हूँ ये करो। ओके सर। जॉब शॉब नहीं, वो नहीं ठीक है काम, मैं तुम्हें सही बताऊं। जॉब पे जाओगी, मेडिसिन जो तुम्हारा तुमने सोचा हुआ ना एम, जी उस पे फोकस करो। ओके उस पे सब देखो, मेरी बात सुनो, जब तुम्हारा YouTube चैनल चलेगा, 5-10 वीडियोस आएंगी, उसको मोनेटाइज होगा, तुम्हें उसकी पेमेंट मिलनी शुरू हो जाएगी। जी सर। वो पैसे भी तुम संभाल के रखना, जी ठीक है। और लोगों को बताना कि मैं ये काम जो है ना, मेरा ये एक पर्पस है, जी ठीक है। और उसके अलावा लोग बहुत तुम्हारे साथ जुड़ जाएंगे, जी सर। ठीक है ना। जी। तो मेरे हिसाब से तुम्हें ये करना चाहिए। जॉब बेटा तुम जाओगी बस में आगे अच्छा, मैं मेरी बात सुनो,
10 बंदे बैठे होंगे ना वहां पे, 2 लड़कियां तुम्हें साथ लेके जाएंगी, ठीक है ना, तुम बैठोगी, वो सब तुम्हारी तरफ देखेंगी, एवी तरस खाणगे, एवी ये वो, एवी है बेचारी ये नहीं हमने सुनना। जी हम कोई बेचारे बेचूरे नहीं है, हमें कोई कमी नहीं है, समझ आ रही है? ऐसी महफिल क्यों जाइए उत्थे, एक मिसाल आ, हाँ सही गल। ठीक है। और दूसरी बात ये है कि तू मेरे हाल ध्यान करना सिर्फ। अच्छा एक गल याद रखो, ਉਹਨੂੰ ਆਡੀਓ ਦਾ ਮਸਲਾ ਨਹੀਂ ਹੈਗਾ, ਉਹਦੇ ਤੱਕ ਆਵਾਜ਼ ਮੇਰੀ ਪਹੁੰਚ ਰਹੀ, ਬੇਟਾ ਇਹ ਸਾਰਾ ਕੁਝ ਸੁਣੀ ਜਾਣਾ ਵਾ, ਐਂਡ ਤੇ ਤੂੰ ਕਹਿਣਾ ਅੰਕਲ ਮੇਰਾ ਲੈਪਟਾਪ ਕਿੱਥੇ, ਫਿਰ ਆਪਾਂ ਚਟਣੀ ਜਾਣ। ਅੱਛਾ ਜੀ ਫਿਰ ਕੀ ਕਰਨਾ ਜੀ ਦੱਸੋ। अच्छा, वो अच्छा नहीं मुझे लग रहा कि तुम उधर जाओगी तो आगे जिनको तुम बताओगी वो भी तुम्हारी तरफ देखेंगी, तुम्हारी तरफ ध्यान उनका कम होगा और तरस तेरे थे उन्होंने बहुता खाना। जी सर। तो क्यों भाई, हम क्यों ऐसी जगह पे जाएं जहां पे हम पे लोग तरस खाए या हमें देखे, या हमारी किसी ब्लाइंड होने की वजह से हम पे तरस खा के कि अच्छा चलो ठीक है हम ले लेते हैं। क्यों भाई, समझ आ रही बात की? हाँ जी बात। जो मैं तुम्हें काम कह रहा हूं ना बेटा, जी। ये तुम्हारे जैसे लोगों को तुम्हारी बहुत जरूरत है, जी सर। क्योंकि तुम्हारी सोच अच्छी है, सोच है ना, तुम जैसे जो लोग है ना उनके लिए करो। तुम मेडिकल पे तुम नहीं जाओगी, तुम्हारी जगह कोई और चला जाएगा। जी जो मैं तुम्हें कह रहा हूँ वहां पे कोई भी नहीं है अभी, जी तो वहां पे जाओ, जी ठीक है। और पता चले हमारे फैसलाबाद में एक लड़की ऐसे आई है और उसने लोगों को मतलब ये अपना इकट्ठा करना शुरू कर लिया और अपना वे जो है उसकी सोच है उसको लेके वो चली है। और तुम्हारे साथ देखना बेटा कितने लोग जुड़ते हैं, और तुम याद करोगी मेरी बात कि भी अब सही मशवरा दिया था अंकल ने, जी है मशवरा ही नहीं, लैपटॉप भी। और फिर जब तुम्हें YouTube के पैसे आएंगे फिर तू भाਵੇਂ लैपटॉप ਲਈ ਭਾਵੇਂ मोबाइल ਲਈ। ਬੇਟਾ ਬੜੇ ਬੜੇ ਬੰਦ ਹੋ ਜਾਂਦੇ ਚੈਨਲ, ਐਵੇਂ ਗੇੜਾ ਹੈਗਾ। ਮੈਂ ਤੈਨੂੰ ਦੱਸਾਂ ਉਹ ਕਿੱਥੇ ਜਾ ਕੇ 6 ਮਹੀਨਿਆਂ ਚ ਕੋ ਪੈਸੇ ਆਉਣੇ ਆ, ਚੁੱਪ ਕਰਕੇ ਆਪਣਾ ਲੈਪਟॉप ਪੜ ਮੇਰੀ ਧੀ ਕਰ। अच्छा चलो मेरी बात सुनो, मेरे साथ डील करो। जी तुम मुझे दे दो 3 ते 3 6 ते 6 12 वीडियोस मुझे बना के दे दिया करो। जी मुझे बताओ कितने पैसे लेने, मैं तुम्हें देता। लो जी इकरा बेटा ये सही कह रहे हैं। 12 वीडियोस बना के दे दिया करो, टॉपिक भी तुम्हें मैं दिया करूंगा। ठीक है। 12 वीडियोस कितने पैसे लोगे, चलो बताओ। तुम्हें उधर से कितनी सैलरी मिलनी? उधर उधर 1.5 लाख कहीं तो कितनी? सबर कर यार, कितनी? अभी उधर कंफर्म नहीं है, अंदाजन? अंदाजन 40-50 तक। बहुत अच्छा काम है। यकीन कर, बहुत अच्छा काम है। मेडिसिन ਨਾਲ ਲੋਕਾਂ ਦਾ ਹਮਦਰਦੀ ਜ਼ਿੰਦਗੀ ਸੇਵ ਮੈਂ ਕਹਿੰਦਾ ਦੇਖ ਮੇਰੀ ਗੱਲ ਸੁਣ, ਤੂੰ ਜਾਏਗੀ ਨੇਕੀ ਪਤਾ ਕਿੰਨੀ ਵੱਡੀ ਹੈ। ਉਹ ਮੈਡੀਸਨ ਦਾ ਦੱਸੇਗੀ, ਮੈਡੀਸਨ ਕੋ ਖਾਏਗਾ, ਉਹ ਤੇਰੀ ਸੋਚ ਆ ਕਿੱਡਾ ਅੱਛਾ ਕੰਮ ਹੈ। ਬਿਲਕੁਲ ਸਹੀ ਗੱਲ। YouTube ਓਕੇ ਕਰ। नहीं ਇਹ YouTube ਦਾ ਕੋਈ ਭਰੋਸਾ ਨਹੀਂ, ਕੱਲ ਬੰਦ ਹੋ ਜਾਵੇ। ਇਹਦਾ ਕੋਈ ਚੱਕਰ ਨਹੀਂ ਗਾ, ਮੈਂ ਤੈਨੂੰ ਸਹੀ ਦੱਸ ਰਹੀ। ਪਤਾ ਕਿ ਇਹ ਬਹੁਤ ਲੋਕੀ ਨਹੀਂ ਰਲਦੇ ਨਾਲ, ਜਿੰਨੇ ਮਰਜ਼ੀ ਮਿਹਨਤ ਕਰੀ। मैं भी यकीन कर बेटा करनी अपनी मर्जी है, पर लैपटॉप के नाल YouTube पे हैं? आपने इतनी जल्दी बयान बदल लिया। ये ना ਤੂੰ ਵੀ ਤਾਂ ਬਦਲਣਾ। मैं नहीं बदलती सर। ਹਾਂ ਤੂੰ ਲੈਣਾ ਹੀ ਲੈਣਾ ਲੈਪਟਾਪ, जी चलो जी नहीं हटना है। चल कोई और डील करते हैं कुछ, ਉਹਦੇ ਬਦਲੇ ਕੋਈ ਤੈਨੂੰ ਮੈਂ 버ਗਰ ਖਵਾ ਦਿੰਦਾ, ਕੋਈ 10,000 रुपए ले ला, नहीं 12,000 ले ला। नहीं सर, थैंक यू सो मच। लैपटॉप ही लेना? जी लैपटॉप रहने दे, 15,000 ले ला। नहीं सर। ਇਹ ਜਿਹੜਾ ਪੌਜ਼ ਆ ਰਿਹਾ ਨਾ, हाँ ਇਹ ਵੀਕ ਤੱਕ ਗੇਮ ਪਏਗੀ ਫਿਰ। हाँ जी ਚੱਲ ਲੈਪਟਾਪ ਰਹਿਣ ਦੇ, 17,000 ਲੈ ਲਾ। थैंक यू सो मच। ਠੀਕ ਓਕੇ। नहीं ਅੱਛਾ ਲੈਪਟਾਪ ਰਹਿਣ ਦੇ, 20,000 ਲੈ ਲਾ। 20,000 ਹਜ਼ਾਰ ਵਾਲੇ 20 ਨੋਟ ਹੋਣ, 500 ਵਾਲੇ 40 ਨੋਟ, सर मुझे पता है। 20,000 रुपए ले ला लैपटॉप रहने दे। नहीं हैं? नहीं सर, थैंक यू सो मच। थैंक यू सो मच। नाल ਵਧਾਓ बेटा ਇਹਨਾਂ 12,000 ਦਾ ਟੈਕਸੀਟੀਓ ਲੈ ਦੇਣਾ ਜੀ। ਥੋੜਾ ਧਿਆਨ ਕਰੀ, ਗੱਲ ਧਿਆਨ ਨਾਲ ਕਰੀ। ਜਿੱਥੇ ਬੈਠੀ ਨਾ ਕੌਣ ਬਣੇਗਾ ਕਰੋੜਪਤੀ ਨਾ ਵੱਡੀ ਗੇਮ। अच्छा भी चलो मेरी बात सुनो, गिफ्ट गिफ्ट ही होता है बेशक वो। ਯਾ ਲੋ ਜੀ ਆਪਾਂ ਲੈ ਕੇ ਜਾਵਾਂਗੇ ਇਨਸ਼ਾਅੱਲਾ। 20,000 भी गिफ्ट ही ले लेना। 20,000 ਨੂੰ गिफ्ट समझ रहा है। सर देना वो चाहिए जो कहा था। ਹਾਂਜੀ ਹਾਂ ਜਿਹੜੀ ਗੱਲ ਹੋਈ ਧੀ ਮੇਰੀ ਮਾਸ਼ਾਅੱਲਾ ਹਲਕੀ ਜੀ ਘੁੰਨੀ ਵੀ ਆ, ਉਹਨੂੰ ਪਤਾ ਕਿ ਮੈਂ ਲੈਪਟਾਪ 40,000 ਵਾਲਾ ਕਿੱਦਾਂ ਛੱਡਣਾ।
अच्छा चलो मेरी बात सुनो, मजाक तो अगर जो मैंने अभी तुम्हें कहा है ना उस पे सोचना। ओके सर। तुमने मुझे 12 वीडियोस देनी है हफ्ते की 3 ठीक बना है, के। ठीक है सर। तरीका तुम्हें मैं बताऊंगा, जी, ठीक है? जी सर। सारा कुछ हो सके तो यहाँ पे आ जाया करो। ओके सर। एक कैमरामैन की मैं ड्यूटी लगा देता हूँ, जी। तुम्हें एक छोटा सा टेबल कुर्सी रख देता हूँ, जी, तुमने यहाँ पे आके एक दिन में 3 वीडियोस 4 वीडियोस रिकॉर्ड करवा दिया करो। थैंक यू सो मच। तुम अपना बना लेना प्रोग्राम, जी। घर मामा से, पापा से, भाई से, सबसे मशवरा कर लेना। अगर तुम्हें लगे कि ये ठीक है जी। तो मुझे बता देना, मेरे हिसाब से तुम्हें ये करना चाहिए। ओके सर। अच्छा वैसे एक सवाल उस्ताद जी, पहले फैसलाबाद 'ਚ कोई इदारा इस किस्म का बेटा है ਜਿਹੜਾ काम कर रहा है इस किस्म का? नहीं, स्कूल्स हैं लेकिन इस किस्म का नहीं है। तुम किस किस्म का क्या चाहती हो, थोड़ा डिटेल से बताओ। सर मैं चाहती हूँ कि काफ़ी मैंने ऐसे बच्चे देखे हैं अपने हॉस्टल लाइफ में। मैं लाहौर हॉस्टल गई थी, वहाँ पे मैंने काफ़ी ऐसे बच्चे देखे हैं कि जो ईद और शबरात के अलावा जो है उनके पेरेंट्स और उनकी जो फैमिली है वो उन्हें लेने नहीं आती, और वो वहाँ कहाँ से पे लेने नहीं आती? घर से, हॉस्टल से। हॉस्टल से लेने नहीं आती उन्हें। वो काफ़ी अरसा जो है वो हॉस्टल में ही गुजार देते हैं। किसकी अगर उनमें से एक लड़की ऐसी थी जिसकी स्टेप मदर थी, तो वो उन्हें नहीं घर आने की परमिशन नहीं देती थी, तो वो सारा जो भी जितना भी पूरा साल लग जाए तो वो घर नहीं जाते थे, हॉस्टल में रहते थे। तो मैं एक ऐसा अदारा बनाना चाहती हूँ कि ऐसे जो बच्चे हैं जो पेरेंट्स समझते हैं कि हमारे लिए बोझ हैं, तो मैं उनको उस अदारे में लेकर आऊँ और उनको वो सारी सहूलियात दूँ जैसे दूसरे लोगों को मिलती हैं। पार्क्स बने हुए हैं, सारा कुछ वो उसके अंदर हो और वो फुली जो है वो अपनी लाइफ को एंजॉय करें। अच्छा तो वो बच्चे जो है वहाँ पे हॉस्टल्स में रहते हैं, वो बच्चे माँ बाप छोड़ देते हैं उनको हॉस्टल्स में? जी, हॉस्टल्स में छोड़ देते हैं। और कुछ ऐसे होते हैं कि मतलब पूछते नहीं हैं, कॉल नहीं आती, बच्चे वेट करते रहते हैं। और एक यहाँ पे मैं छोटी सी बात ऐड करना चाहूँगी कि एक लड़की थी, तो उसकी ये कह लें, उससे किसी ने पूछा कि आपकी ख्वाहिश क्या है, तो उसने कहा कि मेरी ये ख्वाहिश है कि एक दफ़ा जो मेरे पापा हैं वो मुझे अपने गले लगा ले। ओए। तो ऐसे जो बच्चे हैं उनके लिए मैं अदारा बनाना चाहती हूँ ताकि वो यहाँ पे आएँ और उनमें जो सलाहियतें हैं वो दुनिया को पता चलें और वो अपनी लाइफ जो है वो फुली इंजॉय से वो बच्चा जिसकी बच्ची को वो कहती थी कि मेरे पापा एक बार मुझे गले लगा ले, उसके पापा आते नहीं थे उसको मिलने? मिलने नहीं आते थे, उन्होंने शुरू से हॉस्टल में छोड़ा था। इसे ये होता है कि पेरेंट्स को लगता है कि ऐसे बच्चे हम पे बोझ हैं और हमारे माशरे का ये अलमिया है, और अगर हम बाइक लेके जाएंगे लोग हमसे पूछेंगे कि आप यहाँ आए, हम पे तरस खाएंगे, जैसे कि पहले सर कहते हम पे तरस खाएंगे कि आपका बच्चा ऐसा है, अच्छा ये आपके किसी मतलब अल्लाह ताला ने आपको आजमाइश में डाला है, आपके गुनाह की सज़ा है, या ऐसे जो भी बातें लोग करते हैं। तो इस तरह वो अपने बच्चों को बाइक लेके नहीं, घूमने फिरने नहीं लेके जाते, बाइक नहीं निकालते। ये कुछ फैमिली का है, कुछ अब काफ़ी शोर भी आ गया है, फैमिली सपोर्ट भी करती हैं, जैसे अल्हम्दुलिल्लाह मेरी फैमिली है और मैं आज यहाँ पे बैठी हूँ। तो लेकिन जो हमारे दूसरे गांव के एरियाज़ हैं और उधर वाली साइड पे, तो वहाँ पे इतना जो है पेरेंट्स सपोर्ट नहीं करते ऐसे बच्चों को, तो कुछ चलना नहीं सिखाते बच्चों को शुरू से। उनमें एक डिसेबिलिटी तो पहले से होती है लेकिन दूसरी वो खुद पैदा कर देते हैं। मायूसी हो जाती जी। है, इर्द गिर्द के लोग मायूस कर देते हैं मायूस और कर देते हैं, उनकी जी। कमी बता बता के उनको डिप्रेशन में उनको और उनको डिप्रेशन में, हौसला उनका खत्म कर देते हैं। तो जो उनमें सलाहियत हैं वो फिर वो दब के रह जाते हैं। यस वो करना भी कुछ नहीं चाहते, फिर जी उनको जिंदगी बोझ लगनी शुरू हो जाती है। जी। अच्छा चल छाड़ना, फिर जो मैं कह रहा हूँ तो दस ना, लैपटॉप लो तो थोड़ा ज़हन बदलना अपना, और बहुत जिंदगी च काम ने। सर बेशक है लेकिन गिफ्ट तो गिफ्ट होता है ना। ਤੇ ਬੰਦਾ ਮੁੱਕਰ ਵੀ ਤੇ ਜਾਂਦਾ ਹੀ ਨਾ, फिर वो ਦੁਨੀਆ ਦੇ ਕੰਮਾਂ ਤੋਂ ਬੰਦਾ ਮੁੱਕਰ ਵੀ ਤੇ ਜਾਂਦਾ ਹੀ। नहीं मैं नहीं बैठा है, मैं मुकरन देना। ਮੇਰੇ ਕੋ ਨਹੀਂ ਹੈਗਾ, ਫਿਰ ਮੈਂ ਹੁਣ ਕੀ ਕਰਾਂ, ਮੈਂ ਕਿੱਥੋਂ ਲੈ ਕੇ ਦਵਾਂ ਹੈ? आपने खुद ही कहा था कि मैं दूंगा। ਲੇਕਿਨ ਉਹ ਨਹੀਂ ਨਾ ਮੈਂ ਲੈ ਕੇ ਦੇ ਸਕਦਾ, क्यों सर, इसकी वजह? ਵਜ੍ਹਾ ਬਸ ਨਹੀਂ, ਹਾਲਾਤ ਨਹੀਂ ਹੈਗੇ ਹਾਲੇ। पुत्र मैं कहना मैं गड्डी गुड्डी लै लै, लैपटॉप रहन दे क्योंकि ये नेड़े पैण दी गल, गड्डी गुड्डी ते आ बेटा, सिटी दी गल कर, सिटी दी। ਚੱਲ ਕੋਈ ਗੱਲ ਨਹੀਂ, ਕਿਸ ਟਾਈਮ ਮੂੰਹ ਬੰਦੇ ਦੇ ਗੱਲ ਨਿਕਲ ਜਾਂਦੀ, ਏਦਾਂ ਹੀ ਮੇਰੇ ਮੂੰਹ ਨਿਕਲ ਗਈ, ਗਲਤੀ ਹੋ ਗਈ अल्लाह करे, अल्लाह है। करे। जी मेरे मुंह निकल गई बात, मेरे मुंह से निकल गई, बस उसको इग्नोर कर दो। सर कैसे इग्नोर कर दूं सर, आप तो फिर सियासतदानों की तरह कर रहे हैं। यार सही गल है। कौन से सियासतदान ने तुमसे वादा करके पूरा नहीं किया ना?
सर मुझसे क्या, वो पूरी आवाम से करते हैं। देख लो जी भाई, चलो लो जी लैपटॉप। चलो जी बेटा मेरी बात सुनो। बात ये है कि एक लैपटॉप होता है, वो सिंपल लैपटॉप होता है जैसे ऐसे, मतलब तूने वैसे तो देखा होगा ना, पकड़ा हाथ से देखा होगा ना किस तरह का होता है, जी सर। देखा ना, तो खोल के उसे। जी एक लैपटॉप होता है वो साथ में टैब भी बन जाता है, यानी उसको पूरा उल्टा कर दो ना तो दूसरी तरफ वो टैब बन जाता है, जी सर, बन जाता है। पता है? जी मीसनी है तेनू पता, तेनू सारा ही यार, तुमने तो ये दसे ना है। अच्छा तुमने कौन सा लेना है, वो जो टैब भी बन जाता है या जो सादा होता है? जो टैब भी बन जाता है। मैं सादे तो जान चढ़ा रहा। ਜਿਹੜਾ ਟੈਬ ਵੀ ਬਣ ਜਾਂਦਾ ਤੇ ਜਿਹੜਾ ਲਾਹੌਰ ਵੀ ਲੈ ਜਾਂਦਾ ਗੱਡੀ ਵੀ ਨਾਲ ਬੰਗ। अपने दोनों हाथ आगे रखो, आगे जमीन पे रखो दोनों हाथ। ये देखो क्या है, सर लैपटॉप, है? लैपटॉप चेक करो ये वो टैब भी बन जाता है या वो दूसरा ही है सादा ही? सर टैब भी बन जाता है। नहीं इतना तो वैसे भी खुल जाए, उसको उठाओ ना, अब टोटल पूरा दूसरी तरफ करो। ਓ जी सर। ये टैब बन गया। जी अब सीधा करो, दोबारा खोलो उसको। ਪੁੱਤ ਕਿਸੇ ਕੋ ਪੁੱਛ ਲਾ ਤੋੜ ਨਾ ਦੇਈ। ये तुम्हें टैब वाला लग रहा है? जी नहीं बेटा वो स्प्रिंग टूटे नहीं। ठीक है। अच्छा अब ये दोबारा ये लो, ये इसका चार्जर है। ठीक ਵਾਹ है। ਜੀ ਵਾਹ थैंक यू ਵਾਹ सो ਜੀ। मच सर। अच्छा अब बात ये है, मेरी बात सुन। पहले तो लेट के लिए माजरत, बहुत देर हो गई, कुछ मसरूफियत की वजह से, कुछ बस, लेकिन ये था कि मेरे जेहन में था। ठीक है। जी सर। दूसरी बात नादरीन मैं आपको बताऊं, मैं जब दुबई गया तो मुझे एक मेल आई कि जानी भाई आपसे मिलना है। नाम उन्होंने नहीं, मैंने नाम याद होना चाहिए सी, लेकिन मैं फिर देख के तुम दस दागा। उन्होंने कहा जानी भाई असं तुम मिलना, असं फैन हाँ। तो मैं कहा जी आ जाओ, कोई मसला नहीं। नाल उन्होंने लिखा जी कि मैं नंबर दो, मैं नंबर दिता, गल हुई। उन्होंने कहा जी मेरा लैपटॉप्स का काम है, लैपटॉप वगैरह ये वो मैं इंपोर्ट एक्सपोर्ट कर रहा, नहीं परचून का नहीं, होलसेल। मेरे एक ਤਾਂ ਮੈਂ ਜ਼ੇਨ ਚਾਹੀ। ਮੈਂ ਕਿਹਾ ਯਾਰ ਮੈਂ ਆਪਣੀ ਧੀ ਨੂੰ ਕਿਹਾ, ਤੇ ਮੈਂ ਕਿਹਾ ਸਰ ਇਦਾਂ ਕਰੋ, ਇੱਕ ਨਾ ਨਾਰਮਲ ਜਿਹਾ ਰੇਂਜ ਤੁਸੀਂ ਲੈਪਟਾਪ ਲੈ ਕੇ ਆਓ। ਮੈਂ ਕਿਹਾ ਦੁਬਈ ਆ, ਪਤਾ ਨਹੀਂ ਦਿਲ ਕਰੇ 7 ਲੱਖ ਰੁਪਏ ਲੈ ਆਵੇ, ਫੇਰ ਮੇਰਾ ਦੇਣ ਨੂੰ ਦਿਲ ਨਾ ਕਰੇ। ਬਹਰਹਾਲ ਇਹ ਕਿ ਮੈਂ ਉਹਨਾਂ ਨੂੰ ਕਿਹਾ ਕਿ ਯਾਰ ਇੱਕ ਅੱਛਾ ਜਿਹਾ ਲੈਪਟਾਪ ਨਾਰਮਲ ਯੂਜ਼ਿੰਗ ਵਾਲਾ, ਉਹਨਾਂ ਨੇ ਉਹ ਸ਼ੋਅ ਵੇਖਿਆ ਵੀ ਸੀ। ਮੈਂ ਉਹਨਾਂ ਦੱਸਿਆ, ਮੈਂ ਕਿਹਾ ਇਸ ਤਰ੍ਹਾਂ, ਮੈਂ ਕਹਿੰਦੇ ਹਾਂਜੀ 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 ਮੈਂ ਦੇਖਿਆ, ਕਹਿੰਦੇ। ਮੈਂ ਕਿਹਾ ਬਸ ਉਹਨੂੰ ਦੇਣਾ, ਉਹ ਅੱਛਾ ਜਿਹਾ ਜਿਹੜਾ ਉਹਨਾਂ ਨੂੰ ਲੱਗਾ ਉਹ ਲੈ ਕੇ ਆ ਗਏ। ਠੀਕ ਹੈ ਜੀ। ਤੇ ਜਦੋਂ ਲੈ ਕੇ ਆਏ ਤੇ ਖਾਣਾ ਛਾਣਾ ਖਾਧਾ, ਅਸੀਂ ਬੈਠੇ, ਹੈਲੋ ਆਏ ਵੀ ਬੜੇ ਅੱਛੇ ਇਨਸਾਨ ਸੀ। ਜਾਣ ਲੱਗੇ ਉਹਨਾਂ ਨੂੰ ਮੈਂ ਕਿਹਾ ਸਾਰੇ ਦਾ ਪੈਸੇ, ਉਹਨਾਂ ਨੇ ਕਿਹਾ ਨਹੀਂ ਜੀ ਇਹ ਮੇਰੇ ਲੋਨ ਨਾਲ ਦੇ ਦੇਣਾ ਸੀ ਮੇਰੀ ਬੇਟੀ ਨੂੰ। ਮੈਂ ਕਿਹਾ ਸਰ ਗੱਲ ਇਹ ਹੈ ਕਿ ਤੁਹਾਡੇ ਲੋਨ ਨਹੀਂ ਦੇਣਾ, ਕਿਉਂਕਿ ਮੈਂ ਵਾਅਦਾ ਕੀਤਾ ਸੀ, ਇਹ ਮੇਰਾ ਹੀ ਬਣਦਾ। ਉਹਨਾਂ ਨੇ ਕਿਹਾ ਨਹੀਂ ਜੀ। ਫਿਰ ਉਹਨਾਂ ਨੂੰ ਮੈਂ ਗੱਲ ਕਹੀ, ਮੈਂ ਕਿਹਾ ਇਸ ਤਰ੍ਹਾਂ ਕਰੋ, ਤੁਸੀਂ ਹਿੱਸਾ ਪਾ ਲਓ, ਯਾਨੀ ਮਤਲਬ ਰੁਪਈਏ ਦਾ ਨਾ, ਚਲੋ 4 ਨੇ ਤੁਸੀਂ ਪਾ ਲਓ, 8 ਨੇ ਤੁਸੀਂ ਪਾ ਲਓ, 8 ਨੇ ਮੇਰੇ ਰਹਿਣ ਦਿਓ। ਇਹ ਲੈ ਲੈਂਦਾ ਆਹੋ ਇਹ ਚੱਲਦਾ ਵੀ ਆ। ਬੇਟਾ ਤੂੰ ਹੈਗਾ ਗਰੀਬ ਆਦਮੀ, ਤੈਨੂੰ ਇਹ ਨਹੀਂ ਪਤਾ ਕਿ ਵੱਡੇ ਲੈਵਲ ਤੇ ਰੁਪਈਆ ਕਹਿੰਦੇ ਕਿੰਨੇ। ਓ ਯਾਰ ਮੈਨੂੰ ਪਤਾ ਵਾ, ਤੁਸੀਂ ਇੱਕ ਲੈਪਟਾਪ ਵੰਡਿਆ ਵਾ, ਹੁਣ ਤੁਸੀਂ ਘਰ ਜਾ ਕੇ ਬੱਚਿਆਂ ਨਾਲ ਮੈਂ तुम्हें कह रहा हूँ आराम से बैठ जाओ, बाहर तरफ था कोई ना कोई ਇਹਨਾਂ ਨੇ ਸਜਾਦ ਸ਼ਰੀਫ ਨਾਲ ਘਾਲ ਇੱਕੋ ਹੀ ਲੈਪਟਾਪ ਦੇ ਕੇ ਤੇ ਖੱਪ ਆਈ ਆ ਕਿ ਮੈਂ ਇਸ ਕੌਮ ਦੇ ਬੱਚਿਆਂ ਦਾ ਮੁਸਤਕਬਲ ਰੌਸ਼ਨ ਕਰਨਾ। ਇੱਕੋ ਹੀ ਲੈਪਟਾਪ ਦਿੱਤਾ ਵਾ ਤੇ ਇਹਨੇ ਬੂਟ ਪਾ ਕੇ ਗਲੀ 'ਚ ਫਿਰਨ ਦੇ। ਅੱਛਾ ਯਾਰ ਗੱਲ ਇਹ ਹੈ ਫਰੀਦ ਸਾਹਿਬ ਇੱਕੋ ਹੀ ਲੈਪਟਾਪ ਦਿੱਤਾ ਵਾ ਤੇ 73 ਦੇ ਆਇਆਂ ਦੀਆਂ ਗੱਲਾਂ ਕਰਨ ਦੇ। ਚਾਹ ਵਾਲੇ ਹੋਟਲ ਤੇ ਬੈਠੇ, ਮੈਂ 73 ਕਿਹਾ ਤੇਰੇ ਕਾਹਦੇ ਦੰਦ ਨਿਕਲਣ ਦੇ ਨਹੀਂ ਹੈ, ਤੇਰੇ ਕਾਹਤੋਂ ਦੰਦ ਨਿਕਲਣ ਦੇ? ਤੈਨੂੰ ਮੈਂ ਲੈਪਟਾਪ ਦਿੱਤਾ, ਮੇਰੀ ਬਿਸਤੀ ਕਰਨ ਤੇ ਤੂੰ ਹੱਸਣ ਨਹੀਂ ਹੈ। सॉरी सर। ਮੇਰਾ ਚਪੱਟਾ ਬਹੁਤ ਮਸ਼ਹੂਰ ਆ, ਮੈਂ ਖੋਲ ਲੈਣਾ ਉਸ ਟਾਈਮ। ਇੱਕੋ ਹੀ ਲੈਪਟਾਪ ਦਿੱਤਾ ਤੇ ਜੀਸੀ ਯੂਨੀਵਰਸਿਟੀ 'ਚ ਬਾਹਰ ਫਿਰਨ ਦੇ। ਮੈਂ ਕਿਹਾ ਕੀ ਕਹਿੰਦਾ ਯਾਰ ਮੈਂ ਵਿਜ਼ਿਟ ਕਰਨਾ ਵਾ, ਜਾਣ ਨਹੀਂ ਦੇਣ ਦੇ। ਲੈਪਟਾਪ ਦਿੱਤਾ ਤੇ ਹਬੀਬ ਜੈਲ ਵਰਗੇ ਕੁਰਤੇ ਪਾ ਕੇ ਫਿਰ ਇੱਕੋ ਹੀ ਲੈਪਟਾਪ ਦਿੱਤਾ ਵਾ, ਤਕਰੀਰ ਕਰਦੇ ਮਾਈਕ ਸੈੱਟ ਦਿੱਤੇ ਪਏ। ਇਹ ਵੀ ਕਹਿਣਾ ਇੱਕੋ ਹੀ ਲੈਪਟਾਪ ਦਿੱਤਾ ਤੇ ਰਜ਼ਾਈ 'ਚ ਲੁਕੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਵੇਖੀ ਬਾਹਰ ਨੈਬ ਵਾਲੇ ਆਏ। ਓ ਯਾਰ ਇੱਕੋ ਲੈਪਟਾਪ ਤੇ ਨਹੀਂ ਹੁੰਦਾ।
ਇੱਕੋ ਲੈਪਟਾਪ ਦਿੱਤਾ ਵਾ ਤੇ ਐਵੇਂ ਜਹਾਜ਼ ਦੀ ਟਿਕਟ ਪੁੱਛਣ ਦੇ ਮੈਂ ਬਾਹਰ ਇਲਾਜ ਕਰਾਉਣਾ ਬਾਹਰ ਇਲਾਜ ਕਰਾਉਣਾ ਤੁਸੀਂ ਇੱਥੇ ਹੀ ਰਹੋ। ਯਾਰ ਲੈਪਟਾਪ ਵੰਡਣੇ ਸ਼ੁਰੂ ਕੀਤੇ ਸਟੂਡੈਂਟਾਂ ਨੂੰ ਤੇ ਇਕੱਲੇ ਕੀਬੋਰਡ ਵਾਲੀਆਂ ਸਾਈਡਾਂ ਵੰਡੀ ਜਾ ਰਹੇ ਕਹਿੰਦੇ ਸਕਰੀਨਾਂ ਬੇਟਾ ਨਹੀਂ, ਇਹ ਸ਼ੁਰੂਆਤ ਆ, ਇਹ ਕਤਰੇ ਕਤਰੇ ਨਾਲ ਹੀ ਆਖਰੀ ਸੀ। ਕਿਤਰੇ ਕਿਤਰੇ ਤਾਂ ਆਖਰੀ ਸੀ। ਸਮਝ ਆਈ? ਅੱਛਾ, ਤੇ ਉਹ ਜਨਾਬ ਉਹਨਾਂ ਨੇ ਮੈਨੂੰ ਕਿਹਾ ਜੀ ਕਿ ਮੈਂ ਉਹਨਾਂ ਨੂੰ ਬੜਾ ਤਾਕੀਦ ਕਰਕੇ ਭੇਜੀ। ਮੈਂ ਕਿਹਾ ਸਰ ਤੁਹਾਡੀ ਮਿਹਰਬਾਨੀ, ਤੁਸੀਂ ਮੈਨੂੰ ਮੇਲ, ਜਿਸ ਮੇਲ ਤੇ ਗੱਲ ਹੋਈ ਸੀ ਨਾ ਉੱਥੇ ਆਪਣਾ ਐਡਰੈਸ, ਬੈਂਕ ਅਕਾਊਂਟ ਸਾਰਾ ਜੋ ਵੀ ਭੇਜ ਦੇਣਾ। ਉਹਨਾਂ ਨੇ ਅੱਗੋਂ ਮੈਨੂੰ ਮੈਸੇਜ ਕੀਤਾ, ਉਹਨਾਂ ਨੇ ਕਿਹਾ ਜੀ ਆਪਨੇ 2 दिरहम भेजने हैं, ਅੱਛਾ ਜੀ ये आपका हिस्सा। वो भी ऐसे ढीठ करैक्टर सी पक्के। उन्होंने कहा जी कि मतलब नहीं ये साढ़े लो, तो लिहाजा ये मतलब वादा मैंने किया था जी लेकिन पूरा तुम्हारे किसी और चाचू ने कर दिया, लेके मैं ही आया हूँ। जी ठीक है, तो उनका भी शुक्रिया, जी, मैं भी उनका शुक्रिया अदा करता हूँ, तुम्हारी तरफ से भी अपनी तरफ से भी। ठीक है जी। मैं भी उनका बहुत बहुत शुक्रिया हाँ। अदा करती हूँ। ਉਹ ਜਿੰਨਾ ਲੈਪਟਾਪ ਦਿੱਤਾ ਨਾ ਉਹ ਆਪਣੇ ਮਹੱਲੇ 'ਚ ਕਹਿੰਦੇ ਹਮ ਟੈਕਨੋਲੋਜੀ को पाकिस्तान में फरोग देंगे हम ये करते हैं। ਇੱਕੋ ਹੀ ਲੈਪਟਾਪ ਦੇ ਕੇ ਕਹੀ ਜਾ ਰਹੇ ਹੁਣ ਦੇਖੀ ਆਈਟੀ ਚ ਇਨਕਲਾਬ ਹੁੰਦਾ यार की बकवास है। ਕਹਿੰਦਾ ਇੱਕੋ ਹੀ ਲੈਪਟਾਪ ਉਸਤਾਦ ਨੇ ਦਿੱਤਾ ਤੇ ਸਾਰਿਆਂ ਨੂੰ ਕਹਿੰਦੇ ਹੁਣ ਔਰੇਂਜ ਟਾਂਗਾ ਬਣਾਉਣਾ और ट्रेन तो बाद ਆਹ ਔਰੇਂਜ ਟਾਂਗਾ ਯਾਰ ਬੜੀ ਗੱਲ। ਲੇਕਿਨ ਉਸਤਾਦ ਜੀ ਇਸ ਹਿੱਸੇ ਨੂੰ ਤੁਸੀਂ ਕਿਉਂਕਿ ਇਹ ਗੱਲ ਤੁਸੀਂ ਸ਼ੁਰੂ ਕੀਤੀ ਸੀ ਮੇਰੇ ਹਿਸਾਬ ਨਾਲ ਉਹਨਾਂ ਹੀ ਦਿੱਤਾ ਜੇ ਤੁਸੀਂ ਕੋਈ ਨਹੀਂ ਦਿੱਤਾ। नहीं नहीं, मैं उन्होंने कहा सी। ਉਸਤਾਦ ਤੁਸੀਂ ਚੂਜ਼ ਕੀਤਾ नहीं नहीं नहीं, ਤੁਸੀਂ मैं ਵਾਅਦਾ उन्होंने ਕੀਤਾ। कहा सी कि लैपटॉप लैके आना अपनी दुकान। ਹਾਂਜੀ ਲੇਕਿਨ ਫਿਰ ਜਦੋਂ ਮੈਂ ਉਹਨਾਂ ਨੂੰ ਹਵਾਲਾ, ਉਹਨਾਂ ਨੇ ਪੁੱਛਿਆ ਕਿਸ ਮਕਸਦ ਵਾਸਤੇ, ਫਿਰ ਉਹਨਾਂ ਨੂੰ ਮੈਂ ਹਵਾਲਾ ਦਿੱਤਾ। ਮੈਂ ਕਿਹਾ ਤੁਸੀਂ ਸ਼ਾਇਦ ਸ਼ੋਅ ਵੇਖਿਆ ਹੋਵੇ। ਉਹਨਾਂ ਨੇ ਕਿਹਾ ਮੈਂ ਜੀ ਬਿਲਕੁਲ ਵੇਖਿਆ। ਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਉਹ ਬੱਚੀ ਨੂੰ ਦੇਣਾ ਤੇ ਉਹ ਇਹ ਆ ਕਿ ਵੀ ਮਤਲਬ ਤੁਸੀਂ ਉਹ ਲੈ ਕੇ ਆਣਾ। ਚਲੋ ਤੁਸੀਂ ਆਪਣੇ ਕੋਲੋਂ ਲੱਖ ਰੁਪਏ ਦੇ ਦਿੰਦੇ ਹੋ ਨਾ ਬੇਟਾ, ਲੱਖ ਰੁਪਏ ਨਾਲ ਲੈਪਟਾਪ ਦੇ ਹੁਣ ਕਬੂਲ ਆ। ਹੁਣ ਤੇ ਤੈਨੂੰ ਮੈਂ ਮੁਹੱਬਤ ਪਿਆਰ ਨਾਲ ਕਹਿ ਦਿੱਤਾ, ਚਲੋ ਹੁਣ ਸਾਜੀ ਨਾ ਕਰਿਓ ਹੁਣ ਤੋਂ ਰਾਤ ਤੂੰ ਵੱਡੀ ਹੋ ਲੈ, ਤੂੰ ਖੁਸ਼ ਹੋ ਲੈ, ਅਸੀਂ ਗਰੀਬਾਂ ਦੇ ਕੋਲ ਰਵੇ ਕੁਛ ਨਾ ਦਿਓ ਉਸਤਾਦ ਜੀ ਬੱਚੀ ਨੂੰ ਲੱਖ ਰੁਪਇਆ ਸੈਂਡ ਕਰੋ। ਪੁੱਛ ਤੇ ਕੋਲ ਕੀ ਬੇਟਾ ਅਕਾਊਂਟ ਨੰਬਰ ਦੇ ਅੱਲਾ ਦੇ ਮੈਂ ਜੂ ਫਾਰਮ ਹਾਊਸ ਚਾਚੇ ਦਾ ਲੈ ਕੇ ਦੇ ਲਿਆ। ਤੂੰ ਪ੍ਰੋਜੈਕਟ ਸ਼ੁਰੂ ਕਰ ਯਾਰ, ਮੈਂ ਕਿਹੜੀ ਗੱਲ ਕੀਤੀ। ਹਮਾਮ ਵਾਲੇ ਤੇਰੇ ਚਾਚੇ ਦੇ ਕੱਪੜੇ ਬਾਹਰ ਸੁੱਟਦੇ ਆ ਤੂੰ ਮੈਨੂੰ ਕਹਿੰਦੇ ਫਾਰਮ ਹਾਊਸ ਨਾਲ। ਦੂਸਰੀ ਗੱਲ ਇਹ ਹੈ ਕਿ ਤੈਨੂੰ ਅੱਧਾ ਹਿੱਸਾ ਤਾਂ ਨਹੀਂ ਮਿਲਣਾ, ਲੱਖ ਵੀ ਮਨਾਈ ਜਾ ਰਹੇ ਹੋ। ਨਹੀਂ ਨਹੀਂ ਉਹਨੂੰ ਪਤਾ ਵਾ ਮੇਰੀ ਧੀ ਨੇ ਆਪੇ ਦੇ ਦੇਣਾ। ਮੈਂ ਨਾ ਬੇਟਾ ਤੂੰ ਲੱਖ ਰੁਪਏ ਨਾਲ ਲੈ ਉਸਤਾਦ ਜੀ। ਜਦੋਂ ਤੁਸੀਂ ਵੇਖੋ ਮੇਰੀ ਗੱਲ ਸੁਣੋ, ਲੈਪਟਾਪ ਹੋ ਗਿਆ ਅੱਗੋਂ ਹੁਣ ਮੇਰੀ ਬੱਚੀ ਦਾ ਮੁਸਤਕਬਲ ਉਹਨੇ ਜਾ ਕੇ ਉੱਥੇ ਬਣਾਉਣਾ ਕੀ ਕਹਿੰਦੇ ਕਾਰਖਾਨਾ ਜਾਂ ਕੀ ਕਹਿੰਦੇ ਸੀ ਉਹ ਵਾਹ ਵੱਡੀ ਕੋਈ ਬਲਾ ਬਣਾਉਣੀ ਹੈ। ਉਹ ਮਜ਼ਦੂਰ ਬੱਚੇ ਨੇ ਹਾਂ ਪਾਇਲੋ ਇੰਸਟੀਚਿਊਟ, ਇੰਸਟੀਚਿਊਟ, ਇੱਕ ਇੰਸਟੀਚਿਊਟ ਬਣ ਜਾਣਾ, ਤੁਹਾਨੂੰ ਪੈਸੇ ਦੇਣੇ ਪੈਣੇ। ਇਹ ਉਹ ਬਣਾਏਗੀ। ਪਹਿਲ ਕਰਤੀ ਨਾ ਮੈਂ, ਅੱਗੋਂ ਹੁਣ ਹੋ ਜਾਣੇ ਉਹਦਾ ਕੰਮ ਜਾਣਾ। ਨਹੀਂ ਉਸਤਾਦ ਜੀ ਨਹੀਂ ਸਾਜੀ ਬੜੀ ਗੱਲ ਹੈ, ਤੁਸੀਂ ਆਪਣੀ ਗੱਲ ਚ ਸੁਰਖਰੂ ਹੋਏ ਹੋ। ਅੱਲਾਹ ਤਾਲਾ ਨੇ ਭੈਣ ਉਹਨਾਂ ਨੇ ਦੇਤਾ। ਭੈਣ ਮੈਂ ਤੇ ਪੈਸਿਆਂ ਦਾ ਹੀ ਮੰਗਾਇਆ ਸੀ, ਅੱਗੋਂ ਉਹਦੇ ਮੁਕੱਦਰਾਂ ਸੀ ਉਹਨੇ। ਹਾਂਜੀ ਉਹਨਾਂ ਨੇ ਲੇਕਿਨ ਬੜੀ ਅੱਛੀ ਗੱਲ ਆ, ਤੁਸੀਂ ਆਪਣੀ ਨੀਅਤ ਤੁਹਾਡੀ ਜਿਹੜੀ ਸਾਜੀ ਨਾਲ ਅੱਲਾ ਸਮਝਦਾ ਮੇਰੀ ਨੀਅਤ ਨੂੰ। ਉਹਨੂੰ ਪਤਾ ਸੀ ਇਹਨੇ ਇਦਾਂ ਨਹੀਂ ਲੈ ਕੇ ਦੇਣੇ, ਮੈਂ ਕਿਸੇ ਕੋਲੋਂ ਹੀ ਦਵਾ ਦਿਆ। ਉਹ ਤੇ ਦਿਲੋਂ ਯਾਰ ਦੇਖੋ ਉਹਨੂੰ ਕੀ ਪਤਾ ਲੱਗਣਾ ਸੀ, ਮੈਂ ਉਹਨੂੰ ਕਹਿੰਦਾ ਬੇਟਾ ਮੈਂ ਲੈ ਕੇ ਆਇਆ, ਤੁਹਾਨੂੰ ਸਾਰਿਆਂ ਨੂੰ ਕੀ ਪਤਾ ਲੱਗਣਾ। ਨਹੀਂ 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 ਇਹ ਤੁਹਾਡੀ ਅੱਛੀ ਗੱਲ ਹੈ। ਤੁਸੀਂ ਬਲਕਿ ਮਾਲਕ ਜਿਹੜੇ ਜੇਬਾਂ ਦੇ ਹਾਲ ਵੀ ਜਾਣਦੇ। ਬਾਲ ਸਰ ਮੈਂ ਉਹਨੂੰ ਕਿਹਾ, ਮੈਂ ਉਹਨੂੰ ਆਪਣੇ ਭਰਾ ਨੂੰ ਕਿਹਾ, ਮੈਂ ਕਿਹਾ ਸਰ ਮੈਨੂੰ ਵੀ ਇੱਕ ਚਾਹੀਦਾ। ਲੈ बेटा तेरे नाल कईयां दा सर जाने। दाना कैसा फील हो रहा है आपको, आपका गिफ्ट मिला? अच्छा है। जी, सबसे पहले तो मैं अल्लाह ताला का शुक्र अदा करना चाहूँगी जिन्होंने मुझे यहाँ तक पहुँचाया, और उसके बाद आपकी सारी टीम का, सुजात जानी की सारी टीम का, और जिन्होंने मुझे ये लैपटॉप गिफ्ट किया उनका भी। और अल्लाह ताला हमेशा आपको सलामत रखे और आप ऐसे ही दूसरों की हेल्प करते रहिए। ਅੱਛਾ ਹੁਣ ਤੂੰ ਪਤਾ ਕੀ ਗੱਲ ਆ, ਤੈਨੂੰ ਨਹੀਂ ਪਤਾ ਤੂੰ ਇੱਥੇ ਮੇਰਾ ਖਿਆਲ ਕੋਈ ਲੱਖ ਬੰਦੇ ਦੀ ਧੀ ਆ सही बात। ਇਸ ਟਾਈਮ ਇੱਕੋ ਦਿਨ ਦੇ ਵਿੱਚ। ਹੋਰ ਵੀ ਕੁਝ ਮੰਗਣਾ ਤੇ ਮੰਗ ਲਾ। ਅੱਛਾ ਦੂਸਰੀ ਗੱਲ, ਮੰਗਣ ਲੱਗਿਆ ਇਹ ਨਹੀਂ ਸੋਚਣਾ ਕਿ ਮੈਂ ਕੋਈ ਉਹਦਾ ਹੱਕ ਨਾ ਮੰਗਣਾ। ਉਧਰ ਕੈਮਰੇ ਵਾਲ ਨਾ ਮੂੰਹ ਕਰਕੇ ਨਾ ਉੱਪਰ ਸਿੱਧਾ ਆ ਏਦਾਂ ਆ ਓਕੇ, ਇਧਰ ਕਹਿ ਕੇ ਮੈਨੂੰ ਇਹ ਚੀਜ਼ ਦਿਓ ਵੇਖੀ ਤੇ ਦੋ ਕਈ ਚੀਜ਼ਾਂ। थैंक यू सो मच। नहीं कुछ और चाहिए बता, और किसी चीज की जरूरत? नहीं सर, थैंक यू सो मच। माउस तो इसके साथ तुम्हें जरूरत नहीं है। नहीं सर। ਜੇ ਜ਼ਰੂਰਤ ਹੋਈ ਤੇ ਉਹਨੂੰ ਅੱਬੇ ਨੂੰ ਵੀ ਕਹੀ ਨਾ ਕੋਈ ਲੈ ਕੇ ਦਵੇ ਤੈਨੂੰ 400-500 ਦਾ जी सर। ਹੈ। ਅੱਛਾ ਜੀ ਤੁਸੀਂ ਇਹ ਦੱਸੋ ਕੀ ਕਰਦੇ ਹੋ ਤੁਸੀਂ ਕੰਮ ਕੀ ਕਰਦੇ ਹੋ? ਪਹਿਲੇ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਸੀ। ਅੱਛਾ। ਅੱਜ ਕੱਲ੍ਹ ਫਰਕ ਕਿੰਨੇ ਬੱਚੇ ਨੇ ਤੁਹਾਡੇ ਟੋਟਲ? 5, ਕਿੰਨੀਆਂ ਬੇਟੀਆਂ ਕਿੰਨੇ ਬੇਟੇ? 3 ਬੇਟੀਆਂ 2 ਬੇਟੇ। ਇਸ ਤੋਂ ਵੱਡੀਆਂ ਨੇ 2? ਇੱਕ ਬੇਟੀ ਵੱਡੀ ਆ, ਇੱਕ ਛੋਟੀ ਆ। ਇੱਕ ਬੇਟੀ ਇਸ ਤੋਂ ਵੱਡੀ ਹੈ, ਇੱਕ ਛੋਟੀ ਹੈ। ਹਾਂਜੀ।
ਉਹ ਠੀਕ ਨੇ, ਨਾਰਮਲ ਨੇ ਮਾਸ਼ਾ ਹਾਂਜੀ ਉਹ ਤੇ ਬੱਚੇ ਦੋ, ਬੇਟੇ ਦੋ ਨੇ? ਇੱਕ ਸਹੀ ਹੈ, ਵੱਡਾ ਨਾਰਮਲ, ਥੋੜਾ ਨਾ ਕੀ ਉਹਨੂੰ ਕੀ ਹੈ? ਦਿਮਾਗੀ ਤੌਰ ਤੇ ਕਮਜ਼ੋਰ, ਓਏ ਹੋਏ। ਉਹ ਬੋਲਣ ਬਹੁਤ ਦੇਰ ਬਾਅਦ ਲੱਗਾ ਸੀ। ਮਕਾਨ ਆਪਣਾ? ਹਾਂਜੀ ਮਕਾਨ ਆਪਣਾ, ਸ਼ੁਕਰ। ਚਲੋ ਸ਼ੁਕਰ ਹੈ। ਤੇ ਘਰ ਦਾ ਸਾਰਾ ਹਿਸਾਬ ਕਿਤਾਬ ਮਹੀਨਾ ਮੰਥਲੀ? ਬਸ ਅੱਲਾਹ ਤਾਲਾ ਸਾਰੀ ਜਾਂਦਾ, ਕੁਛ ਕਿਰਾਇਆ ਆ ਜਾਂਦਾ ਮਕਾਨਾਂ ਦਾ ਤੇ ਕੁਛ ਹੋਰ ਵੀ ਮਕਾਨ ਨੇ? ਹਾਂਜੀ ਕਿਰਾਏ ਤੇ ਉਹ ਵਾਲਾ ਤਾਂ ਬੜਾ ਮਾਸੂਮ ਜਿਹਾ ਬਣਾਇਆ, ਮੈਨੂੰ ਤਰਸ ਆਉਣ ਲੱਗਾ। ਭਾਜੀ ਪ੍ਰਾਪਰਟੀ ਟਾਈਕੂਨ ਨਿਕਲਣਾ। ਮੈਂ ਤੇ ਆਪਣੇ ਨੂੰ ਹਮਦਰਦੀ ਕਰਨ ਲੱਗਾ। ਮੈਂ ਕਸਮੇ ਆਪਣੇ ਆਈਫੋਨ 40 ਨੂੰ ਹੱਥ ਪਾ ਲਿਆ ਤੇ ਮੈਂ ਕਿਹਾ ਮੈਂ ਚਾਚੇ ਨੂੰ ਕਰਨ ਲਓ, ਚਾਚਾ ਜੀ ਤੁਸੀਂ। ਇਹ ਜਿਹੜਾ ਕਹਿ ਰਹੇ ਨਾ ਕੁਝ ਕਿਰਾਇਆ ਕਰੋ ਇਹਦਾ ਮਕਾਨਾਂ ਮਕੂਨਾਂ ਦਾ, ਹਾਂ ਮੈਨੂੰ ਚੈੱਕ ਕਰਨ ਦੇ ਲਾਇਕ ਤਾਂ ਨਹੀਂ ਕਿਤੇ। ਸਾਡਾ ਇੱਕ ਬੜੀ ਮੁਸ਼ਕਲ ਬਣਦੇ ਆ। लेकिन बन गए ਜਿਹੜੇ ਬਣ ਗਏ ਉਹ। अच्छा जी। साडा साजी बेटी से इकरा से वो हमारा कमिटमेंट जो था जानने की चाह में हमने किया। हमने लेट हो गया बेटा, लेकिन ये है कि उसके लिए माजरत, लेकिन हमने पूरा कर दिया अपना। जी सर, ये भी कोई करता है। थैंक यू सो मच। सबदा जानी सबदा मानी सजाद शबाज जानी। यार मेरी गल सुनो ओ यार लैपटॉप ਤੁਸੀਂ ਵੰਡਣ ਦੇ ਹੁਣ। बेटा नारेबाजी करन, ढाड़ेबाजी ना कर। ਸਾਹਿਬ ਦੇਖੋ ਇੱਕ ਲੈਪਟਾਪ ਦਿੱਤਾ ਉਸਤਾਦ ਨੇ ਦੇਖੀ ਆਟੇ ਵਾਲੇ ਥੈਲੇ ਤੇ ਤਸਵੀਰ ਆਉਂਦੀ। ਸਹੀ ਗੱਲ ਹੈ ਯਾਰ ਸਹੀ ਗੱਲ ਆ ਉਸਤਾਦ ਜੀ, ਇਹ ਅੱਛੀ ਗੱਲ ਆ ਜੇ ਤੁਸੀਂ ਲੈਪਟਾਪ ਇਦਾਂ ਅਸੀਂ ਵੰਡਣ ਲੱਗ ਪਈ ਇੱਕ ਦੂਸਰੇ ਨੂੰ। ਮੇਰੇ ਖਿਆਲ ਨਾਲ ਲਿਆਓ ਮੈਨੂੰ ਵੀ ਤੇਰਾ ਵੀਜ਼ਾ ਦੇਣਾ ਦੇ ਦਿਓ ਉਸਤਾਦ ਜੀ, ਮੇਰੇ ਵੀ ਹਾਲਾਤ ਇਸ ਟਾਈਮ ਤੁਹਾਨੂੰ ਨਹੀਂ ਪਤਾ। बेटा तेरे मैं मुंडे को पहला भी खो लेना तो मैं गाना गाना मुझे दुश्मन के बच्चों को फंसाना है। नहीं मैं ऐसे कैसी गल अपने रुलन दे ने साडे ते मुझे दुश्मन के बच्चों को पढ़ाना। ਆਹੋ ਬੇਟਾ ਧਿਆਨ ਨਾਲ ਵੀਦਾਰ ਮੇਰੇ ਵਾਲੇ ਦੀ ਗੱਲ ਕਰ ਲੈ। ਅੱਛਾ ਕੀ ਕਹਿ ਰਹੇ ਸੀ? ਕੀ ਕਰ इकरा तेनू नहीं पता तो किस अजीम मंगत दे सामने बह गई। ਨਾ ਨਾ ਬੇਟਾ ਭੁੱਲੀ ਨਾ। ਅੱਛਾ ਮੈਂ ਇਹ ਕਹਿ ਰਿਹਾ ਸੀ ਉਸਤਾਦ ਜੀ, ਅਸੀਂ ਇਸੇ ਤਰ੍ਹਾਂ ਅੱਜ ਤੱਕ ਕਤਰੇ ਕਤਰੇ ਨਾਲ ਦਰਿਆ ਬਣਦਾ नहीं ओए नहीं ਨਹੀਂ ਬਣਦਾ ना ना ਮੈਂ ਵੇਖਿਆ ਕਿ ਜਗ੍ਹਾ भाई तुसी कमा के तुसी कर लो ना। ਨਹੀਂ ਨਹੀਂ ਕਿਉਂ ਤੁਸੀਂ ਜਦੋਂ ਬੇੜਾ ਉਠਾਇਆ ਵਾ मैं कितों उठाया वा? ਤੁਸੀਂ ਕਿਉਂ ਉੱਥੇ नहीं मैं नहीं उठाया वा, बेड़ा उठाया वा मैं नहीं वा। ਉਹ ਤੇ ਉਦੋਂ ਬੈਠੀ ਸੀ ਤੇ ਮੈਨੂੰ ਪੁੱਛਿਆ ਉਦੋਂ, ਉਹਨੇ ਕਿਹਾ ਮੇਰੇ ਕੋਲ ਲੈਪਟਾਪ ਹੋਵੇ ਤੇ ਮੈਂ ਕੁਝ ਤੇ ਮੈਂ ਉਹਨੂੰ ਲੈਪਟਾਪ ਦੇ ਤਾ, ਉਹਦੀ ਜ਼ਰੂਰਤ ਸੀ। ਨਹੀਂ 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 ਜਿੰਨੇ ਵੀਵਰ ਸਾਰੇ ਹੀ ਆ ਨੋਟ ਕਰ ਲਓ, ਸਜਾਦ ਜਾਨੀ ਸਾਹਿਬ ਸਾਰੇ ਜਿਨ੍ਹਾਂ ਦੇ ਬੱਚਿਆਂ ਦੇ ਕੋਲ ਲੈਪਟਾਪ ਨਹੀਂ ਆ ਸਾਰਿਆਂ ਨੂੰ ਦੇਣਗੇ। ਠੀਕ ਆ ਮੇਲ ਕਰੋ ਕਿਦਾਂ ਤੇ ਕਰਨੀ ਆ। ਇੱਕ ਮਿੰਟ ਹੈ ਤੇ ਮੈਨੂੰ ਪਹਿਲੇ ਉਹ ਦੁਬਈ ਵਾਲੇ ਨੂੰ ਪੁੱਛ ਲੈਂਦੇ ਕਿ ਉਹ ਕਿਸ ਹੱਦ ਤੱਕ ਮੇਰੀ ਇੱਜ਼ਤ ਕਰੇਗਾ, ਉਹਦਾ ਬਦੀਦੀ ਦਾ ਆਖਰੀ ਟਾਈਮ ਕੀ ਹੈ। ਸਾਰੇ ਜਿਹਨੂੰ ਜ਼ਰੂਰਤ ਹੈ ਲੈਪਟਾਪ ਦੀ ਉਸਤਾਦ ਜੀ ਨੂੰ ਕਹੋ, ਤੁਸੀਂ ਮੇਲ ਕਰੋ ਉਸਤਾਦ ਜੀ ਨੂੰ ਦੱਸੋ ਲੈਪਟਾਪ ਚਾਹੀਦਾ ਵਾ। ਜਿੰਨੇ ਲੋਕਾਂ ਦੇ ਆ ਇੱਕ ਦੋਸਤ ਦਾ ਕਰਜ਼ੇ ਵਾਲਾ ਮੈਸੇਜ ਆਇਆ ਸੀ ਉਹ ਮੈਂ ਪਹੁੰਚਾ ਦਿੱਤਾ ਸੀ, ਭਾਈ ਤੁਸੀਂ ਮੈਂ ਗਲਤ ਨਹੀਂ ਜੇਗਾ। ਉਸਤਾਦ ਜੀ ਇੱਕ ਬੰਦਾ 2.5 ਲੱਖ ਰੁਪਏ ਸਿਰਫ ਉਹਦੇ ਸਿਰ ਕਰਜ਼ਾ ਵਾ, ਉਹ ਕਹਿੰਦਾ ਸਜਾਦ ਜਾਨੀ ਸਾਹਿਬ ਨੂੰ ਕਹਿ ਦਿਓ, ਉਹ ਨਾ ਕਰਨ ਬਾਅਦ ਚ ਮੈਂ ਆਪੇ ਨਿਬੜ ਲਾਂਗਾ। ਕਹਿੰਦਾ ਮੈਨੂੰ ਲੈਣੇ ਹੁੰਦੇ ਉਹ ਬੰਦੇ ਨੇ ਕਿਹਾ ਸੀ, ਕਹਿੰਦਾ ਮੈਨੂੰ ਲੈਣੇ ਹੁੰਦੇ। ਯਾਰ ਇੰਜ ਦੀ ਗੱਲ ਸ਼ੁਗਲ ਚ ਵੀ ਨਾ ਕਰਿਆ ਕਰੋ, ਮੇਰਾ ਮੁੜ ਕੇ ਬੜਾ ਦਿਲ ਦੁਖਦਾ ਵਾ। ਮੇਰੇ ਅੱਗੇ 2-3 ਮੇਲਾਂ ਆਈਆਂ, ਇੱਕ ਦੁਬਈ ਚ ਮੁੰਡਾ ਸੀ ਵਿਚਾਰਾ, ਉਹਨੇ ਇੰਨੀਆਂ ਮੇਲਾਂ ਕੀਤੀਆਂ ਕਿ ਜਾਨੀ ਭਾਈ ਮੇਰਾ ਵੀਜ਼ਾ ਐਕਸਪਾਇਰ ਹੋ ਗਿਆ 10 ਦਿਨ ਲੱਗੇ, ਮੈਨੂੰ ਸਿਰਫ ਟਿਕਟ ਲੈ ਦਿਓ, ਮੈਂ ਵਾਪਸ ਜਾਣਾ, ਤੁਹਾਡੀ ਮਿਹਰਬਾਨੀ। ਤੇ ਮੇਰਾ ਸਿਸਟਮ ਆ ਲਾਇਸੈਂਸ ਵਾਲਾ ਜਿਹੜਾ ਮੈਂ ਉੱਥੋਂ ਹੋਰ ਫੜ ਕੇ ਨਿਜ਼ਾਮ ਕਰਕੇ ਆਇਆ, ਜਿਹੜਾ ਤੈਨੂੰ ਮੈਂ ਦੱਸਿਆ ਹਾਂਜੀ ਹੁਣ ਕੱਲ ਵਾਲੇ ਪ੍ਰੋਗਰਾਮ ਚ ਲਾਇਸੈਂਸ ਵਾਲਾ, ਕਿ ਵੀ ਮੈਂ ਮਤਲਬ ਨਾ 5-7 ਹਜ਼ਾਰ ਦਿਰਹਮ ਉੱਥੋਂ ਸਿਰ ਚੜਾ ਕੇ ਆਇਆ ਇੱਥੇ। ਮਾਸ਼ਾਅੱਲਾ ਮਾਸ਼ਾਅੱਲਾ। ਲੇਕਿਨ ਮਾਸ਼ਾਅੱਲਾ ਕਦਾ ਆਧਾਰ ਦਾ ਮਾਸ਼ਾਅੱਲਾ ਕੌਣ ਦਿੰਦਾ ਜੇ 5-7 ਹਜ਼ਾਰ? ਮੈਨੂੰ ਕਿਉਂ ਨਹੀਂ ਦਿੰਦਾ ਕੋਈ? ਆ ਮੈਨੂੰ 5-7 ਹਜ਼ਾਰ ਪਾਕਿਸਤਾਨੀ ਨਹੀਂ ਦਿੰਦਾ, ਤੁਹਾਨੂੰ ਦਿਨਾਂ ਨੂੰ ਦੇ ਦਿੱਤੇ, ਤੁਸੀਂ ਸ਼ੁਕਰ ਅਦਾ ਕਰੋ। ਨਾਲੇ ਚਾਚਾ ਮੇਰੀ ਗੱਲ ਸੁਣੋ, ਮੈਨੂੰ ਮੈਸੇਜ ਆਉਂਦੇ ਉਸਤਾਦ ਜੀ ਇੱਕ ਬੰਦੇ ਨੇ ਕਿਹਾ ਜੀ ਸਾਊਦੀ ਅਰਬ ਮੇਰਾ ਭਰਾ ਚਲਾ ਗਿਆ ਤੇ ਉੱਥੇ ਸੈੱਟ ਨਹੀਂ ਹੈਗਾ, ਜਾਨੀ ਸਾਹਿਬ ਨੂੰ ਕਹੋ ਸੈੱਟ ਕਰਵਾ ਦੇ। ਮੈਨੂੰ ਵੀ ਮੈਸੇਜ ਆਉਂਦੇ ਕਿ ਜੀ ਫਰੀਦ ਦੀ ਜਗ੍ਹਾ ਸਾਨੂੰ ਭਾ ਕੇ ਦੇਖੋ, ਅਸੀਂ ਬਹੁਤ ਅੱਛਾ ਕੰਮ ਕਰਾਂਗੇ। ਯਾਰ ਇਹ ਕੈਸੀ ਗੱਲ ਹੈ? ਮੈਂ ਉਹਨੂੰ ਕਰਦਾ ਰਿਪਲਾਈ, ਨਹੀਂ ਨਹੀਂ ਐਵੇਂ ਕਰ ਦਿਓਗੇ। ਮੈਂ ਗੱਲ ਪਤਾ ਕੀ ਕਰਨ ਉਸਤਾਦ ਜੀ, ਉਹਨਾਂ ਨੂੰ ਹੁਣ ਮੈਂ ਕਹਿ ਦਿੱਤਾ, ਮੈਂ ਕਿਹਾ ਭਾਈ ਉਹ ਨਹੀਂ ਵਿਚਾਰੇ ਜਾਨੀ ਸਾਹਿਬ ਤੇ ਆਪ ਵਿਚਾਰੇ ਮੇਰੇ ਕੋਲ ਪੈਸੇ ਲੈ ਕੇ ਆਪਣਾ ਟਾਈਮ ਸਾਰ ਅੱਡੇ। ਜਿਹੜੀ ਜੈਵਨ ਗੱਲ ਉਸਤਾਦ ਜੀ ਪਿਛਲੀ 49,000 ਰੁਪਇਆ ਤੁਹਾਨੂੰ ਦਿੱਤਾ, ਤੁਸੀਂ ਕਿਹਾ ਮੈਨੂੰ ਕੋਈ ਚਾਹੀਦੇ। ਹੁਣ ਮੈਂ ਉਹਨਾਂ ਨੂੰ ਕਿਹਾ, ਉਹ ਮੇਰਾ ਗੁੱਸਾ ਕਰਕੇ ਲੜ ਪਏ ਮੇਰੇ ਨਾਲ। ਮੇਰੀ ਸੁਣੋ ਤਾਂ ਸਹੀ ਯਾਰ ਭੌਂਕੀ ਜਾਂਦੇ ਆ, ਠਹਿਰ ਤੇ ਸਹੀ, ਤੇਰੇ ਕੋਲ ਦੰਦ ਨਿਕਲਦੇ ਸਾਡੀ ਉਹਨੂੰ ਖੁਸ਼ੀ ਹੋ ਰਹੀ ਨਾ ਲੈ। ਉਹਨੂੰ ਖੁਸ਼ੀ, ਮੇਰੀ ਬਿਸਤੀ ਤੇ ਉਹਨੂੰ ਖੁਸ਼ੀ ਹੋ ਰਹੀ। ਇਹਨੂੰ ਚਾਹੀਦਾ ਲੈਪਟਾਪ ਚੁੱਕ ਕੇ ਤੇ ਸਿਰ 'ਚ ਮਾਰ ਦੇਵੇ। ਇੱਕ ਲੈਪਟਾਪ ਦਿੱਤਾ ਤੇ ਸਾਰਿਆਂ ਨੂੰ ਪੁੱਛਣ ਨੇ ਐਮਨ ਫੀਲਡ ਕਿੱਥੇ ਕਰਕੇ ਕੋਈ ਪਲਾਟ ਦਾ ਹਿਸਾਬ ਲਾਓ ਲੈ। ਯਾਰ ਲੈਪਟਾਪ ਦਿੱਤਾ, ਮੈਂ ਕਿਹੜਾ ਲੈਪਟਾਪ ਦਿੱਤਾ, ਮੈਂ ਆਪਣੀ ਧੀ ਨੂੰ ਦਿੱਤਾ, ਜਿੱਦਾਂ ਬੰਦਾ ਆਪਣਾ ਪਿਓ ਲੈ ਕੇ ਦਿੰਦਾ ਧੀ ਨੂੰ, ਉਹ ਲੈ ਕੇ ਦਿੱਤਾ।
ਮੈਂ ਕਿਹੜਾ ਵੀ ਉਹਨੂੰ ਕਹਿੰਦੇ ਵੀ ਸ਼ਬਾਜ਼ ਸ਼ਰੀਫ ਸਾਹਿਬ ਵਾਂਗੂ ਕਾਲਜਾਂ ਯੂਨੀਵਰਸਿਟੀਆਂ 'ਚ ਸਹੀ ਗੱਲ, ਸਹੀ ਗੱਲ। ਜਿਹਦੇ ਤੇ 4K ਫਿਲਮ ਪਲੇ ਕਰੋ ਤੇ 3 ਮਿੰਟ ਬਾਅਦ ਮੈਸੇਜ ਆ ਜਾਂਦਾ ਅੱਗੇ ਵੇਖਣੀ ਤੇ ਇਹਦੀ ਰੈਮ ਵਧਾਓ। लैपटॉप दिता थे अगले दिन तकरीर कर दे, आपको मुझे देख के लग रहा होगा मैं लैपटॉप देने आया हूँ, लेकिन ऐसा ਨਹੀਂ 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 ਮੈਂ ਇੱਕ ਲੈਪਟਾਪ ਦਿੱਤਾ ਤੇ ਅਗਲੇ ਦਿਨ ਮੈਂ ਤਕਰੀਰ ਇਹ ਕਰ ਰਿਹਾ ਸਾਂ ਕਿ ਜੇ ਹੁਣ ਵੀ ਨਾ ਮੁਲਕ ਸੰਵਰੇ ਤੇ ਮੈਂ ਕੀ ਕਰ ਸਕਦਾ। ਵੀ ਜੇ ਹੁਣ ਵੀ ਨਹੀਂ ਪਾਕਿਸਤਾਨ ਦੇ ਹਾਲਾਤ ਸਿੱਧੇ ਹੋਣੇ ਤੇ ਫਿਰ ਇਹਦਾ ਅੱਲਾ ਹੀ ਆ। ਇੱਕ ਲੈਪਟਾਪ ਦਿੱਤਾ ਤੇ ਮਹੱਲੇ 'ਚ ਇੱਕ ਬੈਠਕ ਲੈ ਕੇ ਉਹਨੂੰ ਅਸੈਂਬਲੀ ਬਣਾਇਆ, ਸਾਰੇ ਉੱਤੇ ਬਿਠਾ ਕੇ ਇੰਜ ਕਰੀ ਜਾਣੇ। ਗੱਲ ਸੁਣੋ ਮੇਰੀ, ਮੈਂ ਤੁਹਾਨੂੰ ਕਹਿਣ ਯਾਰ। अच्छा इकरा बेटा और सुनाओ कोई बात। ठीक है, अब इस पे क्या करोगी तुम लैपटॉप पे? सर इस पे मैं अपना वो जो टोकिंग सॉफ्टवेयर है वो इंस्टॉल करूंगी। ओके और फिर इससे इसके जो फंक्शन मुझे नहीं पता वो सीख के ओके। और ऑनलाइन सर काफ़ी बिजनेस चल रहे हैं आजकल, वो पहले कोर्स करूंगी उसका ओके। IT का, तो फिर अपना काम करूंगी। चलो ठीक है। आज इसके इस काम में तुम्हें कुछ और चीज की भी जरूरत पड़े ना जी सर। तो पापा को बोल देना 4-5 मकान है इन्होंने। ਮੇਰੇ ਇਕੱਲੇ ਦੇ ਭਾਈਆਂ ਦੇ ਆ। आप अब YouTube के बारे में भी सोचो, वो भी बड़ा अच्छा आइडिया। हाँ जी जी जरूर बनाऊंगी यूट्यूब चैनल। 2 तरीके या तुम बना लो, मैं तुम्हें बना देता हूँ, इधर आके बना ली करो, या मैंने 12 वीडियोस दे दे। हाँ जी, दोनों में से देख ली। अच्छा मैं 12 वीडियोस तुम मुझे दोगी ना जी। तो मैं तुम्हें उसका अगर पैसे देता हूँ तो चैनल फिर भी मैंने तुम्हें देना है बाद में, जी सर। मतलब आपका ही रहेगा। आपका ही रहेगा। सिर्फ ਉਹ मैं तुम्हें ਆਪਕੀ ਹੈਲਪ ਕਰਨਾ ਚਾਹ ਰਹੇ। ਮੈਂ ਹੀ ਦੱਸਿਆ ਵਾ ਜਦੋਂ ਸਾਰੇ ਮੈਂ ਉਹੀ ਤੈਨੂੰ ਬਗੈਰ ਤਾਂ ਉਹ ਲੋ ਜ਼ੇਨ ਥੱਕੇ ਹੈਲਪ ਪਿਓ ਕਿਹੜਾ ਧੀ ਦੀ ਹੈਲਪ ਕਰਦਾ। ਓਏ ਹੈਲਪ ਮੈਨੂੰ ਬਹੁਤ ਬੁਰਾ ਲੱਗਦਾ ਲਫ਼ਜ਼। ਹਾਂ क्या बात है साजी। ਬੇਟਾ ਜ਼ਬਰਦਸਤੀ ਕਰਨ ਦੇ ਯਾਰ, ਹਾਂ। ਕੰਮ ਕਰਾਉਣਾ ਹੀ ਹੁੰਦਾ। ਉਹਦਾ ਹੱਕ ਆ ਮੇਰੇ ਕੋ, ਮੈਨੂੰ ਕਹਿ ਸਕਦੀ ਹੈ ਕਿ ਇਹ ਵਾਪਸ ਰੱਖ ਲੈ ਆਪ, मैं मुझे नहीं जरूरत। इकरा बेटा इसके साथ में वो लाख रुपए वाली बात 20,000 मेरा कट के, अच्छा तेन क्या सी ਉਹਦੀ ਵੀ ਗੱਲ ਕਰ ਲੈ ਮੇਰੀ ਧੀ। अच्छा जी, अच्छा और कुछ कहना है बताओ। वैसे नॉर्मल खुश हो तुम जी अपनी लाइफ से? जी अल्हम्दुलिल्लाह। चलो ठीक है, अल्लाह पाक खुश रखे तुम्हें। तो तुसी कुछ कहना चाह रहे हो, दसो। ਮੈਂ ਕੀ ਕਹਿਣਾ। है तनु कैसा फील हो रहा है? ਨੇ ਬਹੁਤ ਅੱਛੀ ਹੈ ਮਾਸ਼ਾਅੱਲਾ, ਹਰ ਕੰਮ ਅੱਲਾਹ ਤਾਲਾ ਕਾਮਯਾਬ ਕਰੇ। आमीन। अच्छा ये बचपन तो इतना सियाणी सी, ਹਾਂਜੀ ਇਹ ਸੋਚ ਇਹਦੀ ਏਡੀ ਅੱਛੀ ਸੀ ਮਾਸ਼ਾਅੱਲਾ। ਪੜ੍ਹੀ ਕਿੰਨਾ ਹੈ? सर मैंने BS IR किया है, है BS इंटरनेशनल रिलेशन किया है GC यूनिवर्सिटी फैसलाबाद से। ओए वाह। कब BS कब खत्म किया? सॉरी मैं दोबारा सुन रही। BS BS इंटरनेशनल रिलेशंस। BS इंटरनेशनल रिलेशंस। ਇਹ ਕੀ ਹੁੰਦਾ ਜੀ? ਤੁਹਾਨੂੰ ਕਸਮ ਲੱਗੇ ਦੱਸਣਾ ਜੀ ਕੀ ਹੁੰਦਾ BS ਇੰਟਰਨੈਸ਼ਨਲ ਰਿਲੇਸ਼ਨ ਯਾਰ ਐਵੇਂ। BS ਦਾ ਮਤਲਬ ਆ बैचलर्स। ਟਾਈਮ ਜੇ ਇੱਕ ਮਿੰਟ। ਅੱਛਾ ਕੀ? ਅੱਛਾ ਸੁਣ ਕੇ ਤੇ ਅੱਜ ਮੁਤਮਿਨ ਬੈਠੇ ਮੈਂ ਕਿ ਸਾਜੀ ਹੁੰਦਾ ਕੀ लगभग सर। ਤੇ ਹੁਣ ਬਿਪਤਾ ਚ ਪੈ ਗਈ। ਅੱਛਾ ਇੱਕ ਦੱਸਣਾ BS ਕੀ? BS ਦਾ ਮਤਲਬ ਆ ਭੈਰਵੀਂ ਸਰਮੰਡਲ। ਅੱਛਾ ਇੰਟਰਨੈਸ਼ਨਲ ਰਿਲੇਸ਼ਨ। ਇੰਟਰਨੈਸ਼ਨਲ ਲੈਵਲ ਤੇ ਸ਼ੋਅ ਰਿਲੇਸ਼ਨ ਹੋਣਗੇ ਤੇ ਇੰਟਰਨੈਸ਼ਨਲ ਸ਼ੋਅ ਹੋਣ। ਮਰਾਸੀਆ ਜਾਣਦੇ ਗੁੱਸੇ ਨੂੰ। अच्छा उसके अलावा सर मैंने कई कोर्सेज किए हैं जिसमें कंप्यूटर कोर्स और इंडिया केयर होम से मैंने कुकिंग और बेकिंग का कोर्स किया। ਵਾਹ ਵਾਹ ਬੜੀ ਗੱਲ। ਘੜੀਆਂ ਠੀਕ ਕਰਨੀਆਂ ਵੀ ਸਿੱਖ ਲਾ, ਰਹਿ ਗਿਆ ਪਿੱਛੇ ਬਸ। ਅੱਛਾ ਇੱਕ ਇਹਨੇ ਦੱਸਿਆ ਸੀ ਪਿਛਲੇ ਸ਼ੋਅ 'ਚ, ਬਟ ਇਹਨਾਂ ਨੇ ਦੱਸਿਆ ਸੀ ਕਿ ਇਹ ਉਹ ਕੋਰਸ ਜਿਹੜਾ ਪਾਕਿਸਤਾਨ 'ਚ ਵਾਹਦ ਇਹ ਬੱਚੀ ਹੈ ਜਿਨ੍ਹਾਂ ਨੇ ਇਹ ਕੀਤਾ। जी ਉਹ ਕਿਹੜਾ ਸੀ? ब्लाइंड स्टूडेंट में BS इंटरनेशनल रिलेशन में फर्स्ट फीमेल हूँ जिसने किया। पूरे पाकिस्तान में। जी माशाल्लाह। ये बड़ी अमेजिंग बात है। तो किसी ने कुछ स्पोर्ट्स फूड गवर्नमेंट ने, किसी ने जी राब्ता? नहीं अभी तक तो किसी ने कोई कांटेक्ट नहीं किया, और अभी फर्स्ट ये मेरा आपके साथ ही शो है और आपने ये मौका दिया, थैंक यू सो मच। और मैं बेटा तुम्हें जो YouTube चैनल का कह रहा हूँ ना, YouTube चैनल हो गया, Facebook हो गया, Instagram हो गया, जी ये तुम मेरी बात मान लो। जी सर जरूर। ये और तुम ਤੁਸੀਂ ਵੀਡੀਓ ਦੇਖਦੇ ਹੋ?
ਥੱਲੇ ਕਮੈਂਟ ਪੜ੍ਹਨੇ ਹੁੰਦੇ ਨਾ ਭਾਈ ਨੂੰ, ਹਾਂਜੀ ਆ ਲੋਕੀ ਤੁਹਾਨੂੰ ਦੱਸਣਗੇ ਕਿ ਮੈਂ ਜੋ ਕਹਿ ਰਿਹਾ ਉਹ ਬਹੁਤ अच्छा ਵਾ, ਤੁਸੀਂ ਕਮੈਂਟ पढ़ के सुनाना, ठीक है ना बेटा। उसमें तुम ना खुद अपना बाय सेल्फ तुम लेके चलोगी। जी सर। जॉब जो तुम कह रही हो ना वो मेरी नहीं समझ में आ रहा, बाकी तुम देख लो तुम्हारा अपना जो अच्छा लगे तुम्हें। मेरे हिसाब से तुम्हें YouTube चैनल में इसलिए नहीं कह रहा हूँ कि तुमने कमाई करो या ये, जी सर, कि तुम्हारी आवाज जो है या तुम्हारी जो सोच है ये ऐसे मतलब लोगों तक पहुंचे, बजाय इसके कि तुम जॉब करके फिर प्राइवेट कहीं या गवर्नमेंट, तो कितने सालों बाद लोगों तक तुम्हारी बात पहुंचे या शायद ना पहुंचे। जो मैं तुम्हें तरीका कह रहा हूं कि तुम ऐसे 1 सेकंड में लोगों को पता चलना है कि यार ये इकरा है और ये हमें ये कहना चाह रही है और ये इसकी सोच है। जी सर। ठीक है ना। और देखना फिर कितने लोग तुम्हारे साथ जुड़ते और तुम्हें प्यार करेंगे, सब बड़े अच्छे लोग हैं ये। जी सर। ठीक है जी सर। ਹਾਂਜੀ ਤੁਸੀਂ ਈਜ਼ੀ ਹੋ। ਕਿਰਾਇਆ ਕਿੰਨਾ ਕਾ 10 ਲੱਖ ਰੁਪਏ ਨਾ ਮਹੀਨੇ? ਨਹੀਂ ਨਹੀਂ 10-15 ਹਜ਼ਾਰ 10-15 ਹਜ਼ਾਰ ਹਾਂ। ਮਕਾਨਾਂ ਮਕੂਨਾ ਦਾ ਖਾਣਾ ਮੁਕਣਾ, ਬਾਕੀ ਭਾਈ ਵੀ ਹੈ ਰਿਸ਼ਤੇ ਉਹਨਾਂ ਦਾ ਵੀ ਹੈ ਨਾਲ। ਹਾਂਜੀ 10-15 ਹਜ਼ਾਰ ਚ, ਤੇ 10-15 ਹਜ਼ਾਰ ਚ ਨਹੀਂ ਨਹੀਂ ਟੋਟਲ 70-80 ਹਜ਼ਾਰ ਹੁੰਦਾ ਤੁਹਾਡੇ ਹਿੱਸੇ 10-15 ਹਜ਼ਾਰ ਆਉਂਦਾ। ਹਾਂਜੀ। ਤੇ ਉਹਦੇ ਨਾਲ ਕਿੱਦਾਂ ਪੂਰਾ ਮਹੀਨਾ ਗੁਜ਼ਾਰਾ ਕਰਦੇ ਹੋ 10-15 ਹਜ਼ਾਰ ਨਾਲ? ਮਤਲਬ ਬਾਕੀ ਤਨਖਾਹ ਆ ਜਾਂਦੀ ਅੱਛਾ ਚਲੋ 10-15 ਹਜ਼ਾਰ। ਆ ਗਾਂ ਲੈਪਟਾਪ ਆ ਜਾ ਕਰਨੇ ਹੁਣ। ਚਲੋ ਅੱਲਾ ਖੈਰ ਕਰੇ, ਠੀਕ ਹੋ ਗਿਆ। ਸਾਰੀ ਅੱਲਾ ਪਾਕ ਤੁਹਾਨੂੰ ਹਾਲਾਤ ਅੱਛੇ ਕਰੇ, ਅੱਲਾ ਪਾਕ ਇਹਨਾਂ ਦੇ ਨਸੀਬ ਅੱਛੇ ਕਰੇ। ਔਰ ਮੇਰੀ ਬੱਚੀ ਕਮਾਏਗੀ, ਦੇਖਣਾ ਤੁਸੀਂ ਮਾਸ਼ਾਅੱਲਾ ਕਾਮਯਾਬ ਹੋਏਗੀ ਮੇਰੀ ਬੇਟੀ, ਮੈਨੂੰ ਲੱਗ ਰਿਹਾ ਹੈ। ਅੱਲਾਹ ਤਾਲਾ ਠੀਕ ਹੈ ਨਾ, ਇਨਸ਼ਾਅੱਲਾ ਤਾਲਾ। ਔਰ ਅੱਲਾ ਪਾਕ ਤੁਹਾਨੂੰ ਦੇਖਣਾ ਨਸੀਬ ਕਰੇ ਇਹਦੀ ਕਾਮਯਾਬੀ। ਠੀਕ ਹੈ ਜੀ, ਅੱਲਾ ਪਾਕ ਤੁਹਾਨੂੰ ਸਿਹਤ ਦੇਵੇ। ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖੋ, ਠੀਕ ਹੈ ਜੀ। ਔਰ ਉਹ ਸਰ ਉਹਨਾਂ ਦਾ ਬਹੁਤ ਸ਼ੁਕਰੀਆ। ਉਹ ਦੁਬਈ ਵਾਲੇ ਭਾਈ ਜਿਹੜੇ ਨਾਮ ਮੇਰੇ ਜ਼ੇਨ ਚੋਂ ਨਿਕਲ ਗਿਆ ਯਾਰ, ਕਿਸੇ ਪ੍ਰੋਗਰਾਮ 'ਚ ਮੈਂ ਦੇਖਾਂਗਾ ਜਾਂ ਮੈਨੂੰ ਮੈਸੇਜ ਕਰਨਾ, ਫਿਰ ਮੈਂ ਇਨਸ਼ਾਅੱਲਾ ਤਾਲਾ ਨਾਮ ਨਹੀਂ ਉਹਨਾਂ ਦਾ ਲਾਜ਼ਮੀ, ਕਿਉਂਕਿ ਨਾਮ ਵੀ ਜ਼ਰੂਰੀ ਹੈ ਪਤਾ ਲੱਗੇ। ਠੀਕ ਹੈ ਜੀ। ਤੇ ਇਨਸ਼ਾਅੱਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੋਰ ਕੋਈ ਤੇਰੇ ਜ਼ੇਨ 'ਚ ਕੋਈ ਮੇਰੇ ਮੁਤਲਕ ਇਹ ਹਿਸਾਬ ਦਾ ਕਹਿ ਰਹੇ ਹੋ कोई और? ਇੱਕ ਲੈਪਟॉप पे अच्छा चलो एक बात करते हैं, मैं तुमने देखा कभी प्रोग्राम के एंड पे लोग कहते हैं अपने गेस्ट को कि आप कुछ पैगाम देना चाह रहे हैं कौम के बच्चों को, तो वो ज्यादातर यही कहते हैं जी बस मैं ये कहना चाहता हूँ मेहनत से काम करें, कामयाबी आपके, ये सारी बातें पता है ना तुम्हें जी। मैं तुम्हें कहता तुम कुछ डिफरेंट कहो और अब नाज़रीन को बोलो, और प्रोग्राम के एंड पे तुम क्या कहना चाहती हो? मैं प्रोग्राम के एंड पे अपने डिसेबल बच्चों को कहूँगी पढ़ाई तो वो कर रहे हैं, हाँ। लेकिन स्टडी के बाद उसमें आप लोग जो हैं वो अपनी जो आप में सलाहियतें हैं उन्हें उजागर करें और दुनिया को दिखाएं। जो लोगों के क्वेश्चन होते हैं, आप उनके जो क्वेश्चन हैं कि आप कुछ नहीं कर सकते पढ़ के, आप इस चीज़ को ख़त्म करें। क्योंकि जब मैंने स्टडी स्टार्ट की थी मुझे बहुत से लोगों ने कहा कि आप इतना पढ़ के क्या करेंगी, तो हम आगे जॉब हमें मिले और हम काम करें अदारों में, इसलिए मैं जॉब करना चाहती हूँ कि लोगों को हमारे बारे में पता चले। लाइक इकरा बेटी के कहने का मकसद ये है, इर्द गिर्द वाले लोग जो होते हैं ना बहुत सियाने बनते हैं, जेडे बहुत सियाने बन गए। तू पुत का तो इन्नी मेहनत करन नहीं, तेनू किहड़ा किते जॉब लभनी आ, भी तेरियां अखां नहीं हैगियां, तेरी लत्त नहीं हैगी, तेरियां बाजू नहीं हैगे, तेनू किन्ने रखना वा, तू की करेगी, एवं क्यों जाया पैसे करन नहीं। इस तरह की जो बातें इर्द गिर्द लोग करते हैं ना आपके, उन पे बिल्कुल तवज्जो नहीं देनी। आप हर काम कर सकते हैं, दुनिया का हर काम कर सकते हैं। ये उसके यही मकसद था ना कहने का? जी मेरा ये मकसद। ओके, तो ये और कोई पैगाम? और मैं हुकूमत से और जो दूसरे अदारे हैं उनसे ये कहना चाहूँगी कि स्पेशल स्कूल पे तो आप काम कर रहे हैं, लेकिन स्पेशल स्कूल की बजाय आप आम जो स्कूल हैं, आम अदारे हैं, यूनिवर्सिटीज़ हैं, वहाँ पे हमारे जैसे जो स्टूडेंट्स हैं उन्हें एडमिशन दें और उनके लिए जो सहूलियात हैं वो मुहैया करें, ताकि आम लोगों के साथ हम पढ़ें और हमारी जो सोसाइटी में जो गैप है वो क्लियर हो। हाँ, मतलब ना ਇਹਦਾ ਮਕਸਦ ਇਹ ਹੈ ਕਿ ਸਾਨੂੰ ਲਹਿਦਾ ਸਕੂਲ ਦਿੱਤੇ ਨੇ ਨਾ, ਤੇ ਅਸੀਂ ਇੱਕ ਅਹਿਸਾਸੇ ਕਮਤਰੀ ਦੇ ਵਿੱਚ ਹੁੰਨੇ ਕਿ ਜੀ ਸਾਡਾ ਸਕੂਲ ਲਹਿਦਾ, ਕਿਉਂਕਿ ਅਸੀਂ ਮਜ਼ਦੂਰ ਆ, ਡਿਸੇਬਲ ਆ, ਅਸੀਂ ਸਪੈਸ਼ਲ ਪਰਸਨ, ਅਸੀਂ ਉਹਨਾਂ ਦੇ ਨਾਲ ਪੜਾਂਗੇ। ਉਹਦੇ 'ਚ ਇਹ है कि क्योंकि ਇਹਨਾਂ ਦਾ बेटा इसमें थोड़ी सी प्रॉब्लम ये है ना कि देखो अब उस क्लास में आप नहीं पढ़ सकती, आपकी जो टोटल लवाजमात है ना जो आपको पढ़ाने के लिए या बताने, वो और चीज़ें हैं। लेकिन स्कूल एक हो सकता है कि ਉਹਦੇ 'ਚ ਇੱਕ पोर्शन बने लहदा, लेकिन ਉੱਥੇ पढ़न छुट्टी टाइम हाफ टाइम अपनियां दोस्त हैं ਇਹਨਾਂ ਦੀਆਂ ਉਹ ਹੀ ਨਾਲ होण, ये एक अच्छी बात है। मैं समझ गया हूँ बात को। ਇੱਕੋ ਹੀ ਲੈਪਟਾਪ ਦਿੱਤਾ ਤੇ ਸ਼ੇਰਵਾਨੀ ਪਾ ਕੇ ਪੁਲ ਥੱਲੇ ਬਹਿ ਕੇ ਸਿਗਰਟ ਪੀਣੀ। ਇੱਕੋ ਹੀ ਲੈਪਟਾਪ ਦੇ ਕੇ ਲੈਪਟਾਪ ਦਿੱਤਾ ਤੇ ਹਲਫ ਵਾਲੀਆਂ ਲੈਣਾ ਯਾਦ ਕਰ ਲਿਓ, ਕਿਹੜੀਆਂ? ਹਲਫ ਚੁੱਕਣ ਵਾਲੀ।
ਸੀ ਹੁਣ ਉਹਨੂੰ ਪੁੱਛਣਗੇ ਤੂੰ ਤੂੰ ਕਿਉਂ ਹੱਸੇ ਨਾ ਤੇ ਮੈਨੂੰ ਬਿਸਤੀ ਨਾ ਮਹਿਸੂਸ ਹੋਵੇ, ਤੂੰ ਹੱਸਦੀ ਆ ਤੇ ਮੈਨੂੰ ਬਿਸਤੀ ਮਹਿਸੂਸ ਹੋਵੇ। ਅੱਲਾ ਪਾਕ ਇਹਨਾਂ ਦੇ ਭਾਈ ਜਿਹੜੇ ਅਜ਼ਮ ਨੇ ਪੂਰੇ ਕਰੇ, ਬਾਕੀ ਤੁਹਾਡਾ ਅਜ਼ਮ ਮੈਨੂੰ ਪਤਾ ਲੱਗ ਗਿਆ, ਤੁਸੀਂ ਵਾਪਸ ਲੈਣਾ ਹੀ ਲੈਣਾ। ਨਹੀਂ ਬੇਟਾ, ਜੋ ਦੇਤਾ ਸੋ ਫਿਰ ਲੈ लिया। अच्छा जी नाज़रीन, अपना ख्याल रखो, इंशाल्लाह कल फिर ताना मुलाकात होगी। सर आपका बहुत शुक्रिया, थैंक यू जी। इकरा बेटा बहुत शुक्रिया आपका, माशाल्लाह खुश रहो और बहुत तरक्की करो। और मैं हमेशा हाजिर हूँ, कभी भी तुम्हें परेशानी हो, कोई मसला हो, मेरे लायक कोई भी तुम्हें लगे कि ये सजाद अंकल मेरा काम कर सकते हैं, तुमने फौरन 1 मिनट से पहले मुझे बताना है, ठीक है? जी सर। ठीक है। शुक्रिया। और कुछ चाहिए तुम्हें? नहीं सर, थैंक यू सो मच। बताओ, देर होती है देर नहीं होता है? जी कुछ और बताओ, कोई ऐसी कोई तुम जो तुम करना चाहती हो, उसके लिए तुम्हें किसी चीज की जरूरत हो तो सोच के दस नहीं, फिर तो सोच के दस नहीं। इकरा बेटा अब तेरे वाला बर्गर मैं खाना। बहुत अपना ख्याल रखें नाज़रीन, इंशाल्लाह कल फिर आपसे मुलाकात होगी। अल्लाह हाफिज जी।